ਹਾਂ ਇਹਨਾਂ ਮਾਰ ਛੜੇ, ਇਹਨਾਂ ਵੱਢ ਛੜੇ ਨੇ, ਵੱਢ ਕੇ ਪਾਣੀ ਸੁੱਟੀ ਗਏ ਨੇ ਪਾਣੀ 'ਚ। ਅੱਛਾ, ਜਿਹੜੇ ਬਦਮਾਸ਼ ਸਨ ਜੱਥੇ ਵਾਲੇ, ਉਹਨਾਂ ਨੇ ਇਹਨਾਂ ਨੂੰ ਸਾਰਿਆਂ ਨੂੰ ਮਾਰ ਛੜਿਆ। ਆ ਮਾਰ ਛੜੇ ਸਾਰੇ, ਇਹ ਜਿਹੜੀ ਖੱਤਰੀ ਫੈਮਿਲੀ ਸੀ। ਆ ਸਾਰੀ ਮਾਰ ਕੇ ਨਾ ਪਾਣੀ ਸੁੱਟ ਦਿੱਤੀ। ਅੱਛਾ, ਤੁਹਾਡੇ ਜਿਹੜੇ ਮਾਮੇ ਸਨ, ਮਾਮਾ ਜੀ ਆ ਰਹੇ ਸਨ ਇੰਡੀਆ ਚੋਂ, ਹਾਂ ਤੇ ਉਹਨਾਂ ਅੱਗੇ ਵੇਖਿਆ ਕਿ ਜੱਥੇ ਆ ਗਏ ਨੇ ਸਿੱਖਾਂ ਦੇ ਜਾਂ ਜਿਹੜੇ ਵੀ ਉਦੋਂ ਲੋਕੀ ਗੈਰ ਉੱਥੇ ਇੰਡੀਆ ਦੇ, ਤੇ ਇਹਨਾਂ ਨੇ ਆਪਣੀਆਂ ਧੀਆਂ ਨੇ ਛਾਲਾਂ ਮਾਰਦੇ ਦਰਿਆ 'ਚ। ਇਹਨਾਂ ਨੂੰ ਸੁੱਟਿਆ ਵਿੱਚ, ਵੀ ਮਰ ਜਾਓ, ਇਹਨਾਂ ਦੇ ਹੱਥ ਨਾ ਆਇਓ। ਤੇ ਕਿੰਨੀਆਂ ਕੁੜੀਆਂ ਜਿਨ੍ਹਾਂ ਨੇ ਛਾਲਾਂ ਮਾਰ ਦਿੱਤੀਆਂ? ਵੱਡੇ ਮਾਮੇ ਦੀਆਂ 2 ਕੁੜੀਆਂ ਤੇ ਛੋਟੇ ਦੀ 3, ਤੇ 5 ਜਣੇ ਮਰ ਗਏ। 5 ਮੁੰਡੇ ਵੀ, ਅੱਛਾ, 3 ਮੁੰਡੇ ਤੇ ਸਾਰਾ ਟੱਬਰ ਹੀ ਮੁੱਕ ਗਿਆ। ਹੋ ਗਿਆ। ਬਚਿਆ ਕੌਣ? ਇੱਕੋ ਹੀ ਮੇਰੀ ਮਾਮੀ, ਮਾਮੀ ਦਾ ਨਾਂ ਕੀ ਸੀ? ਬੀਬੀ। ਵਿਆਹ ਹੋਇਆ ਨਾ ਉਹਦਾ, ਵਿਆਹ ਦਾ, ਤੇ ਉਹਦੀਆਂ ਭੈਣਾਂ ਬੜੀਆਂ ਸਨ, ਤੇ ਉਹ ਵਾਗ ਫੜੀ ਨਾ ਆਉਂਦੀਆਂ ਨੇ, ਤੇਰੀਆਂ 5-7 ਭੈਣਾਂ ਦਾ ਰੁਪਈਆ ਨਹੀਂ ਲੈਣਾ, ਰੁਪਈਆ ਬਣ ਪੱਲੇ, ਤੇਰਾ ਲੂਣ ਸਿਰ ਚੱਲੇ। ਜਦੋਂ ਪਾਕਿਸਤਾਨ ਬਣਿਆ ਤੇ ਕੋਈ ਹਿੰਦੂ ਤੁਹਾਡੇ ਪਿੰਡ ਵੀ ਰਹਿ ਗਿਆ ਮੁਸਲਮਾਨ ਹੋ ਕੇ? ਆਹੋ, ਕੌਣ? ਉਹ ਤੇਜਪਾਨ ਹੋਰੀ। अस्सलाम वालेकुम दोस्तों, मैं औरंगजेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਹਮੇਸ਼ਾ ਦੀ ਤਰ੍ਹਾਂ ਇੱਕ ਨਵੀਂ ਕਹਾਣੀ, ਨਵੀਂ ਸਟੋਰੀ ਲੈ ਕੇ ਮੈਂ ਆਇਆ ਵਾਂ। ਅੱਜ ਮੇਰੇ ਨਾਲ ਖਤੂਨ, ਬਜ਼ੁਰਗ ਖਤੂਨ ਮੌਜੂਦ ਨੇ ਜਿਨ੍ਹਾਂ ਦੀ ਉਮਰ ਤਕਰੀਬਨ 95 ਸਾਲ ਹੈ, ਔਰ ਜਦੋਂ 1947 ਦੀ ਵੰਡ ਹੋਈ ਤੇ ਤਕਰੀਬਨ 20 ਸਾਲ ਦੀ ਇਹਨਾਂ ਦੀ ਉਮਰ ਸੀ, ਔਰ ਉਸ ਵੰਡ ਤੋਂ ਥੋੜੀ ਦੇਰ ਬਾਅਦ ਹੀ ਇਹਨਾਂ ਦੀ ਸ਼ਾਦੀ ਵੀ ਹੋ ਗਈ। ਲਿਹਾਜ਼ਾ ਅੱਜ ਵੀ ਮਾਸ਼ਾਅੱਲਾ ਉਹ ਨਾ ਉਹਨਾਂ ਦੀ ਨਜ਼ਰ ਕਮਜ਼ੋਰ ਹੈ ਔਰ ਨਾ ਹੀ ਉਹਨਾਂ ਨੂੰ ਚੱਲਣ ਫਿਰਨ 'ਚ ਕੋਈ ਦੁਸ਼ਵਾਰੀ ਹੈ। ਉਹ ਬਿਲਕੁਲ ਸੀੜੀਆਂ ਵੀ ਆਪੀ ਚੜ੍ਹ ਸਕਦੇ ਨੇ ਔਰ ਕੋਈ ਨਜ਼ਰ ਦੀ ਐਨਕ ਵੀ ਇਸਤੇਮਾਲ ਨਹੀਂ ਕਰਦੇ। ਯਾਦਦਾਸ਼ਤ ਵੀ ਪੂਰੀ ਤਰ੍ਹਾਂ ਕਾਇਮ ਹੈ। ਤੇ 1947 ਦੀਆਂ ਯਾਦਾਂ ਉਹਨਾਂ ਨਾਲ ਸ਼ੇਅਰ ਕਰਾਂਗੇ ਔਰ ਪੁੱਛਾਂਗੇ ਕਿ ਇਹਨਾਂ ਦਾ ਪਿੰਡ ਜਿਹੜਾ ਕਿ ਬਿਲਕੁਲ ਬਾਰਡਰ ਦੇ ਉੱਤੇ ਸੀ, ਬਿਲਕੁਲ ਬਾਰਡਰ ਦਾ ਆਖਰੀ ਪਿੰਡ ਸੀ ਜਿਹਦਾ ਨਾਮ ਹੈ ਖਲਚੀਆਂ, ਔਰ ਰਈਆ ਖਾਸ ਜਿਹੜਾ ਹੈ ਨਾ ਉਹਦੇ ਕੋਲ ਪਿੰਡ ਹੈਗਾ ਸੀ, ਜ਼ਿਲ੍ਹਾ ਨਾਰੋਵਾਲ। ਉਦੋਂ ਜ਼ਿਲ੍ਹਾ ਸਿਆਲਕੋਟ ਹੁੰਦਾ ਸੀ ਤੇ ਤਹਿਸੀਲ ਨਾਰੋਵਾਲ, ਲੇਕਿਨ ਹੁਣ ਉਹ ਜ਼ਿਲ੍ਹਾ ਨਾਰੋਵਾਲ ਬਣ ਗਿਆ। ਤੇ ਉੱਥੇ ਇਹਨਾਂ ਨੇ ਬੜੀ ਆਪਣੀ ਅੱਖਾਂ ਨਾਲ ਜੋ ਦਰਦਨਾਕ ਸੀਨ ਵੇਖੇ ਉਸ ਦੌਰਾਨ, ਕਿਉਂਕਿ ਇਹਨਾਂ ਨੂੰ ਹੋਸ਼ ਸੀ ਉਦੋਂ, ਤੇ ਉਹ ਇਹਨਾਂ ਦੀ ਜ਼ੁਬਾਨੀ ਹੀ ਸ਼ੇਅਰ ਕਰਨੇ ਆ, ਇਹਨਾਂ ਕੋਈ ਸੁਣਨੇ ਆ ਤੇ ਬਜ਼ੁਰਗਾਂ ਨਾਲ ਕਰਨੇ ਆ ਗੱਲਬਾਤ ਦਾ ਆਗਾਜ਼। अस्सलाम वालेकुम। वालेकुम सलाम। अच्छा, ਤੁਹਾਡਾ ਨਾਂ ਕੀ ਹੈ? मेरा सरैया। ਤੇ ਤੁਹਾਡੀ ਉਮਰ ਕੋਈ 95 ਕੁ ਸਾਲ ਹੋਣੀ ਹੈ? 90 ਤੇ 95 ਬਹੁਤ ਹੀ। ਅੱਛਾ, 100 ਦਾ ਲਾ ਕਰ ਸਕੋ। ਵਾਹ ਜੀ ਵਾਹ। ਅੱਛਾ, ਮੈਨੂੰ ਇਹ ਦੱਸੋ ਕਿ ਤੁਹਾਡੇ ਪਿੰਡ ਦਾ ਨਾਂ ਕੀ ਹੈ? ਖਰਚੀਆਂ। ਤੇ ਉਹਦੇ ਜਿਹੜੇ ਲਾਗੇ ਚਾਗੇ ਦੇ ਪਿੰਡ ਨੇ 3-4, ਉਹ ਕਿਹੜੇ ਕਿਹੜੇ ਨੇ? ਇੱਕ ਭੈਣੀਆਂ, ਅੱਛਾ, ਇੱਕ ਮਿਆਦੀਆਂ, ਫਿਰ ਇੱਕ ਖਰਚੀਆਂ ਹੋਰ ਜਣੇ ਪਈਆਂ। ਤੇ ਰਈਆ ਵੀ ਕੋਲ ਹੀ ਹੈ? ਰਈਆ ਵੀ ਕੋਲ, ਰਈਆ ਠਾਣਾ ਵੀ ਕੋਲ। ਅੱਛਾ, ਤੇ ਜਦੋਂ 1947 ਦੀ ਵੰਡ ਹੋਈ ਏ ਤੇ ਤੁਹਾਨੂੰ ਹੋਸ਼ ਨਾ ਚੰਗੀ ਭਲੀ ਉਦੋਂ? ਹਾਂ ਬਿਲਕੁਲ। ਅਸੀਂ ਬਾਹਰ ਬਾਗ 'ਚ ਤੁਰ ਕੇ ਸਾਂ, ਮੰਜੀਆਂ ਲੈ ਕੇ, ਉਸ ਰਾਤ ਸੁੱਤੇ। ਅੱਛਾ, ਮੈਨੂੰ ਇਹ ਦੱਸੋ, ਪਾਕਿਸਤਾਨ ਤੇ ਹਿੰਦੁਸਤਾਨ ਨਾਲ ਨਹੀਂ ਸੀ ਬਣਿਆ ਤੇ ਤੁਹਾਡੇ ਪਿੰਡ ਕਿਹੜੇ ਕਿਹੜੇ ਲੋਕ ਰਹਿੰਦੇ ਹੁੰਦੇ ਸਨ? ਹਿੰਦੂ, ਚੁਨੀ ਲਾਲ, ਬਿਹਾਰੀ, ਸੇ ਸੋਹਣੇ ਬੜੇ ਸਨ, ਰਿਜ਼ਕ ਬੜਾ ਉਹਨਾਂ ਦਾ, ਪੈਸਾ ਬੜਾ ਉਹਨਾਂ ਕੋਲ। ਖੱਤਰੀ ਸਨ? ਖੱਤਰੀ ਸਨ। ਤੇ ਕੀ ਕੀ ਨਾਂ ਸੀ ਇਹਨਾਂ ਦਾ? ਇੱਕ ਨਾ ਬਿਹਾਰੀ ਲਾਲ, ਇੱਕ ਨਾ ਚੁਨੀ ਲਾਲ। ਅੱਛਾ, ਬਿਹਾਰੀ ਲਾਲ ਤੇ ਚੁੰਨੀ ਲਾਲ। ਹਾਂ, ਉਹਨਾਂ ਦੀ ਬੀਵੀਆਂ ਸੋਹਣੀਆਂ ਬੜੀਆਂ, ਖਤਰਾਣੀਆਂ। ਸਾਨੂੰ ਬਾਡੇ ਤੇ ਦਦੀਆਂ ਦੇ ਚੌਧਰੇ 'ਚ। ਤੁਹਾਨੂੰ ਘਰ ਨਹੀਂ ਵੜਨ ਦਿੰਦੀਆਂ ਹੁੰਦੀਆਂ ਮੁਸਲਮਾਨਾਂ ਨੂੰ? ਅੱਜ ਚੌਧਰੇ 'ਚ ਬਣਨਾ ਗਊ। ਅੱਛਾ, ਤੁਸੀਂ ਜਦੋਂ ਮੁਸਲਮਾਨ ਉਹਨਾਂ ਤੇ ਜਾਂਦੇ ਹੁੰਦੇ ਸੀ ਤੇ ਉਹ ਨਿਸਨ ਮੁਸਲਮਾਨਾਂ ਨੂੰ ਅੰਦਰ ਜਾਣ ਦਿੰਦੇ ਹੁੰਦੇ, ਤੇ ਉਂਝ ਇਹ ਵੀ ਕਿ ਤੁਹਾਡਾ ਰਹਿਣ ਬਹਿਣ, ਗੱਲਾਂ ਬਾਤਾਂ, ਸਹੇਲੀਆਂ? ਆਹੋ, ਬਾਹਰ ਬਹਿ ਕੇ ਆ ਜਾਂਦੇ ਸੋ, ਅੰਦਰ ਨਹੀਂ ਸੋ ਬਣਦੇ ਤੇ, ਅੰਦਰ ਜ਼ਬਰਦਸਤੀ ਕਰਨ 'ਚ ਵੀ ਨਾ। ਤੇ ਉਹਨਾਂ ਦੀਆਂ ਤੁਹਾਡੀ ਕੋਈ ਹਾਨਨ ਵੀ ਕੁੜੀਆਂ ਹੈ ਸਨ? ਆਹੋ। ਕੀ ਨਾਂ ਸੀ ਕਿਸੇ ਦਾ? ਨਾਂ ਯਾਦ ਹੈ ਕਿ ਕੁੜੀ ਦਾ? ਇਸ਼ਰਤ, ਕਰਕੇ ਨੁਸਰਤ, ਉਹਨਾਂ ਦੀਆਂ ਕੁੜੀਆਂ। ਤੇ ਇੱਕ ਦਾ ਨਾਂ ਕਰਕੇ ਸੀ
ਐਸੇ ਉਹ ਜੀ ਬਹਿ ਕੇ ਆ ਜਾਂਦੇ ਸਾਂ ਇਹਨਾਂ ਦੀ ਸਾਨੂੰ ਪੈਂਦੀਆਂ ਸਾਡੇ ਕੋਲ। ਤੇ ਉਹਨਾਂ ਦੇ ਕੋਈ ਆਪਣਾ ਮਕਾਨ ਕੱਚੇ ਸਨ ਕਿ ਪੱਕੇ? ਮਕਾਨ ਕੱਚੇ ਸਨ, ਸਾਫ ਸੁਥਰੇ ਸਨ, ਸਫਾਈ ਬੜੀ ਸੀ, ਕੱਚੇ ਹੀ। ਉਹ ਹਿੰਦੁਸਤਾਨ ਪਾਕਿਸਤਾਨ ਬਣਿਆ ਤੇ ਮੇਰੇ ਪਿਓ ਨੇ ਸਾਂਭ ਲਏ। ਅੱਛਾ, ਉਹ ਟੁਰ ਗਏ ਤੇ? ਤੁਰ ਗਏ। ਅੱਛਾ, ਮੈਨੂੰ ਇਹ ਦੱਸੋ ਕਿ ਜਦੋਂ ਤੁਹਾਡੇ ਪਿੰਡ ਸਿੱਖ ਕੋਈ ਰਹਿੰਦਾ ਸੀ ਕਿ ਨਹੀਂ? ਹੈਂ? ਸਿੱਖ ਵੀ ਹੈ ਸਨ ਤੁਹਾਡੇ ਪਿੰਡ? ਨਹੀਂ, ਸਿੱਖ ਐਸਰ ਨਾਲ ਹੀ ਸਨ, ਕਰਖੀ ਦੇ ਨਾਲ ਹੀ ਪਿੰਡ ਸੀ। ਅੱਛਾ, ਜਦੋਂ ਸਰ ਬਾਠਾ ਵਾਲਾ ਤੇ ਸਰ ਪਾਕਿਸਤਾਨ ਚ ਆ ਗਿਆ। ਬਾਠਾਂ ਵਾਲੇ ਵੀ ਸਿੱਖ ਹੁੰਦੇ ਸਨ? ਆਹੋ, ਉਹ ਬਾਠਾ ਵਾਲਾ ਸਾਡੇ ਚ ਆ ਗਿਆ ਹੁਣ ਪਾਕਿਸਤਾਨ ਚ। ਅੱਛਾ, ਜਿਹੜਾ ਚੁੰਨੀ ਲਾਲ ਤੇ ਬਿਹਾਰੀ ਲਾਲ ਇਹ ਆਪਸ ਚ ਕੀ ਲੱਗਦੇ ਸਨ? ਭਰਾ ਭਰਾ। ਅੱਛਾ, ਤੇ ਇਹਨਾਂ ਦਾ ਕੰਮ ਕੀ ਸੀ? ਇਹਨਾਂ ਦੀ ਦੁਕਾਨ ਬੜੀ ਵੀ ਵੱਡੀ ਸੀ, ਇੱਕੋ ਹੀ ਦੁਕਾਨ ਸੀ, ਬੜੀ ਵੱਡੀ, ਕਾਹਦੀ ਦੁਕਾਨ ਸੀ? ਪਰਚੂਨ ਦੀ, ਅੱਛਾ, ਬੜੀ ਵੱਡੀ। ਤੇ ਅਮੀਰ ਸਨ ਇਹ? ਬੜੇ ਅਮੀਰ ਸਨ। ਤੇ ਜਦੋਂ ਪਤਾ ਲੱਗਾ ਕਿ ਵੰਡ ਹੋਣ ਲੱਗੀ ਏ ਤੇ ਇਹ ਚੁੰਨੀ ਲਾਲ ਹੋਰੀ ਤੇ ਬਿਹਾਰੀ ਲਾਲ ਤੇ ਇਹਨਾਂ ਦੀਆਂ ਕੁੜੀਆਂ ਤੇ ਇਹਨਾਂ ਦੇ ਜਿਹੜਾ ਫੈਮਿਲੀ ਸਾਰਾ ਪਰਿਵਾਰ ਸੀ, ਇਹ ਇੰਡੀਆ ਟੁਰ ਗਿਆ ਤੇ ਕੌਣ ਛੱਡਣ ਗਿਆ? ਛੱਡਣ ਗਿਆ ਸਾਡੇ ਪਿੰਡ ਬਦਮਾਸ਼ਾਂ ਨੂੰ ਲਾ ਕੇ ਪਿੰਡ ਦੇ ਡੇਰਾ ਬਦਮਾਸ਼ਾਂ ਦਾ। ਉਹ ਆਂਦੇ ਚੱਲ ਭਾਰ ਨਿਕਾ ਦੇਈਏ ਤੁਹਾਨੂੰ, ਇਹ ਚੀਜ਼ਾਂ ਬੰਨ ਲਓ ਸਾਰੀਆਂ ਹੀ। ਉਹਨਾਂ ਬੰਨ ਕੇ ਤੇ ਢਿੱਡ ਦੇ ਨਾਲ ਬੰਨ ਲਿਆ, ਪੈਸੇ? ਆਹੋ, ਸਭ ਕੇ ਬੰਨ ਲਿਆ। ਉਹਨਾਂ ਨੇ ਲਾ ਕੇ ਤਾਂ ਆਂਦੇ ਚਲੋ ਤੁਰੋ ਜਾਣਾ। ਅਸਾਂ ਕੇ ਚੱਲਾ ਛੱਡਣ ਤੁਰ ਗਏ ਨੇ, ਖੁਸ਼ ਬੜਾ ਜਦ ਵੇਖੇ ਸਿਰ ਕੱਪੜੇ ਪਾਏ ਉਹਨਾਂ ਦੇ। ਉਹਨਾਂ ਬਦਮਾਸ਼ਾਂ ਨੇ ਹਾਂ ਇਹਨਾਂ ਮਾਰ ਛੜੇ, ਇਹਨਾਂ ਵੱਢ ਛੜੇ ਨੇ, ਵੱਢ ਕੇ ਪਾਣੀ ਸੁੱਟੀ ਗਏ ਨੇ ਪਾਣੀ 'ਚ। ਅੱਛਾ, ਜਿਹੜੇ ਬਦਮਾਸ਼ ਸਨ ਜੱਥੇ ਵਾਲੇ, ਉਹਨਾਂ ਨੇ ਇਹਨਾਂ ਨੂੰ ਸਾਰਿਆਂ ਨੂੰ ਮਾਰ ਛੜਿਆ? ਆ ਮਾਰ ਛੜੇ ਸਾਰੇ। ਇਹ ਜਿਹੜੀ ਖੱਤਰੀ ਫੈਮਿਲੀ ਸੀ? ਆਹ ਸਾਰੀ ਮਾਰ ਕੇ ਨਾ ਪਾਣੀ ਸੁੱਟ ਦਿੱਤੀ, ਰੁੜ ਗਏ ਨਾਲ। ਤੇ ਤੁਹਾਨੂੰ ਜਦੋਂ ਪਿੰਡ ਵਾਲਿਆਂ ਨੂੰ ਮੁਸਲਮਾਨਾਂ ਨੂੰ ਪਤਾ ਲੱਗਾ ਤੇ ਦੁੱਖ ਹੋਇਆ? ਦੋਖੇ ਨਾਲ ਰੋਟੀਆਂ ਨਾ ਪਕਾਈਆਂ ਨਾ ਖਾਧੀਆਂ, 4 ਦਿਨ ਭੁੱਖੇ ਹੀ ਰਹੇ। ਇਹਨਾਂ ਪਰੇਸ਼ਾਨ ਹੋਏ। ਪਹਿਲੇ ਵਾਸਤੇ ਤਾਂ ਇੰਨੇ ਸੌਖੇ ਕੋਈ ਹਿਸਾਬ ਨਹੀਂ। ਤੇ ਵੇਖ ਮਾਰ ਲਗੇ ਐਡੀਆਂ ਸੋਹਣੀਆਂ ਬੁੱਢੀਆਂ ਉਹਨਾਂ ਦੀਆਂ। ਬਿਹਾਰੀ ਲਾਲ ਦੀ ਬੁੱਢੀ ਜਿਹੜੀ ਐਡੀ ਸੋਹਣੀ ਸ਼ਰਾਬ ਸੀ ਨਾ, ਭੋਲੇ ਵਾਂਗੂ, ਉਹਦੀ ਬੁੱਢੀ ਸੋਹਣੀ ਬੜੀ ਸੀ, ਜਵਾਨ ਸਨ? ਵਿਆਹ ਹੋਇਆ ਨਾ ਉਹਦਾ ਬਿਹਾਰੀ ਦਾ, ਤੇ ਉਹਦੀਆਂ ਭੈਣਾਂ ਬੜੀਆਂ ਸਨ। ਤੇ ਉਹ ਵਾਗ ਫੜੀ ਨਾ ਆਉਂਦੀਆਂ ਨੇ ਤੇਰੀਆਂ 5-7 ਭੈਣਾਂ, ਰੁਪਈਆ ਨਹੀਂ ਉਹ ਲੈਣਾ, ਰੁਪਈਆ ਬੰਨ ਪੱਲੇ, ਤੇਰਾ ਲੂਣ ਸਿਰ ਚੱਲੇ, ਐਸਾ ਨਹੀਂ ਉਹ ਲੈਣਾ ਰੁਪਈਆ। ਤੇਰੀਆਂ 5-7 ਭੈਣਾਂ, ਰੁਪਈਆ ਨਹੀਂ ਉਹ ਲੈਣਾ, ਰੁਪਈਆ ਨਹੀਂ ਉਹ ਲੈਣਾ, ਰੁਪਈਆ ਬੰਨ ਪੱਲੇ, ਤੇਰਾ ਲੂਣ ਸਿਰ ਚੱਲੇ। ਵਾਹ ਜੀ ਵਾਹ, ਕਿ ਬਹੁਤੇ ਪੈਸੇ ਤੇ? ਨਹੀਂ ਬਹੁਤੇ ਨਹੀਂ ਵੀ 7 ਲੜੀਆਂ ਵਾ ਤੇ 1 ਰੁਪਈਆ ਦਿੱਤਾ। ਆਹੋ, ਪਰ ਹੋਰ ਘਰ ਨਾ ਦੇ, ਹੋਰ ਦੇ। ਤੇ ਜਿਹੜੀਆਂ ਉਹ ਖੱਤਰੀਆਂ ਦੀਆਂ ਕੁੜੀਆਂ ਹੁੰਦੀਆਂ ਸਨ, ਉਹ ਸੋਹਣੀਆਂ ਸਨ ਬਾਬਾ? ਹਾਂ, ਬਿਹਾਰੀ ਵਰਗੀਆਂ। ਬਿਹਾਰੀ ਲਾਲ ਸੋਹਣਾ ਸੀ ਨਾ ਬੜਾ, ਚੂਨੀ ਲਾਲ ਸੋਹਣਾ, ਗੱਦਾ ਲੜਾਕਾ। ਤੇ ਬਿਹਾਰੀ ਲਾਲ ਸੋਹਣਾ ਤੇ ਨਾਲੇ ਭਲਾ ਮਾਨਾ ਸੀ? ਭਲਾ ਮਾਨਸ ਬੜਾ ਸੋਹਣਾ, ਬੜਾ ਕੱਪੜੇ ਸੋਹਣੇ ਪਾਉਣੇ, ਨਹਾ ਧੋ ਕੇ ਚਿੱਟੇ ਕਮੀਜ਼, ਲਾਚਾ ਵੱਧਦਾ ਹੋਣਾ, ਦੁਕਾਨ 'ਤੇ ਜਾਣਾ ਨਹੀਂ ਸੀ ਵੇਂਦਾ। ਪਿਛਲੇ ਲੋਕ ਇਸ ਤਰ੍ਹਾਂ ਕਰਦੇ, ਇਹ ਹੁਣ ਹੀ ਲੱਗ ਲੱਗੀ ਲੋਕਾਂ ਨੂੰ। ਹਾਂ, ਤੇ ਉਹ ਜਦੋਂ ਵਿਆਹ ਹੋਇਆ ਤੇ ਬਹੁਤ ਵੱਡਾ ਵਿਆਹ ਕੀਤਾ ਉਹਨਾਂ ਨੇ? ਬੜਾ ਵੱਡਾ ਕੀਤਾ। ਅਸੀਂ ਖਾਣ ਤੁਰ ਗਏ ਸਾਂ, ਉਹ ਨਹੀਂ ਸੁਣਾਉਂਦੇ, ਉਹ ਹਿੰਦੂ ਸਨ। ਫਿਰ ਉਹਨਾਂ ਨੇ ਮਾਰ ਕੇ ਤੇ ਉਹਨਾਂ ਦੇ ਕੱਪੜੇ ਬਦਮਾਸ਼ਾਂ ਨੇ ਆਪ ਹੀ ਪਾ ਲਏ? ਆਹ ਭਾਈ ਬੜੀ ਸ਼ਾਬਾਸ਼ ਲਈ ਹੈ ਪੈਸਾ, ਇੰਨੇ ਬੰਦੇ ਮਾਰੇ ਨੇ ਤੇ ਸ਼ਾਬਾਸ਼ ਬਦਮਾਸ਼ਾਂ ਨੇ ਆਖਿਆ ਸਾਨੂੰ ਸ਼ਾਬਾਸ਼ ਜੁੜੇ। ਤੇ ਫਿਰ ਸ਼ਾਬਾਸ਼ ਨਾ ਜੁੜੀ? ਫਿਰ ਉਹ ਤੇਜ਼ ਭਾਣ ਲੈ ਗਿਆ। ਦੁੱਖ ਹੋਇਆ? ਬੇਬਾ ਰੋਟੀਆਂ ਨਾ ਪਕਾਈਆਂ ਮੈਂ ਖਾਧੀਆਂ, ਦੁੱਖ ਬੜਾ। ਹਾਂ ਨਹੀਂ ਚੂਨੀ ਲਾਉਂਦਾ ਸੀ, ਜਦੋਂ ਮਰਿਆ ਨਾ ਸਾਰਾ ਟੱਬਰ ਲੈ ਕੇ ਮਰਾਂਗਾ। ਹਾਂ ਕਿਹੜੇ ਵੇਲੇ ਜ਼ਬਾਨ ਬੰਦ। ਹਾਂ ਵੇਖ ਉਹਨੇ ਕੀ ਆਖਿਆ, ਜ਼ਬਾਨ ਇਸ ਤਰ੍ਹਾਂ ਆਖੇ। ਤੇ ਚੂਨੀ ਲਾ ਜਿਹੜਾ ਤੇਰਾ ਬਿਹਾਰੀ ਭਲਾ ਮਾਨਸ ਬੜਾ ਸੀ, ਜਵਾਨ ਸੋਹਣਾ ਬੜਾ ਸੀ, ਕੁੜੀਆਂ ਵੱਲ ਸੀ ਵੇਂਦਾ, ਇੰਨਾ ਸੋਹਣਾ ਸੀ ਤਾਂ ਬਾਦਸ਼ਾਹ ਹੀ ਰਿਹਾ। ਬੜਾ ਕੁਛ ਹੋਇਆ। ਅੱਛਾ, ਮੈਨੂੰ ਇਹ ਥੋੜਾ ਜਿਹਾ ਦੱਸੋ ਕਿ ਤੁਹਾਡੀ ਜਿਹੜੀ ਫੈਮਿਲੀ ਹੈ ਤੁਹਾਡੇ ਇੰਡੀਆ ਦੇ ਵਿੱਚੋਂ ਕਿੱਥੋਂ ਆਏ ਸਨ? ਬੜੀ ਲਿਆਉਂ ਬਰੀਲੀਓਂ। ਕੌਣ ਆਇਆ ਸੀ? ਸਾਰੇ ਹੀ, ਕੌਣ? ਮੇਰਾ ਨਾਨਕੇ ਅੱਛਾ, ਸਾਰੇ ਆਏ। ਤੇ ਤੁਹਾਡੇ ਦਾਦਕੇ ਕਿੱਥੇ ਸਨ? ਦੱਸ ਗਏ ਇੱਥੇ ਸਨ ਖਰਚੀ। ਅੱਛਾ, ਦਾਦਕੇ ਇੱਧਰ ਦੇ ਹੀ ਸਨ?
ਆਹ ਤੇ ਨਾਨਕੀ ਢੇਰੀ ਜੁੜੀ ਤੇ ਨਾਨਕੇ ਜਿਹੜੇ ਨੇ ਉਧਰੋਂ ਆਏ ਸਨ। ਆਹੋ ਤੇ ਜਦੋਂ ਨਾਨਕੇ ਆਏ ਨੇ ਇੰਡੀਆ ਦੇ ਵਿੱਚੋਂ ਪਾਕਿਸਤਾਨ, ਤੇ ਇਹਨਾਂ ਦੇ ਨਾਲ ਕੋਈ ਕੱਟਵੱਡ ਜਾਂ ਕੋਈ ਇਹਨਾਂ 'ਚ ਤਾਂ ਨਹੀਂ ਕੋਈ ਮਿਸ ਹੋ ਗਿਆ ਸੀ। ਕੌਣ? ਇਹ ਸਾਰੇ ਜਣੇ ਰੱਖੜ ਕੇ ਚੇਖਾ ਮੁੰਡਾ ਹੈ ਨੇ ਤੇ ਪਾਣੀ ਸੁੱਟ ਦਿਓ ਕੁੜੀਆਂ ਨੂੰ, ਚੇਖ ਨਾ ਖੜਨ। ਅਸਾਂ ਇਹ ਕਰਨੀ ਪਾਣੀ ਸੁੱਟੀ ਗਏ ਨਾਲ ਮਰ ਗਏ ਤਾਰ ਗਏ। ਇੱਕੋ ਪੁੱਤਰ ਸੀ ਮੇਰੇ ਮਾਮੇ ਦਾ, ਇੱਕੋ ਹੀ। ਉਹਨਾਂ ਇੰਨੀ ਜ਼ਿਆਦਾ ਇੱਥੇ ਵਧੀ ਤੇ ਜਿਸ ਵੇਲੇ ਵੇਖਿਆ ਸੀ ਆਂਦਾ ਸਿਰਫ ਲੁੱਟਦਾ ਜਾਂਦਾ ਆੜਾ ਇੱਥੇ ਆਇਆ ਹੋਣਾ, ਇੱਥੇ ਦੱਸੇ ਨਹੀਂ ਹੈਗੇ। ਉਹ ਲੁੱਟਦਾ ਜਾਏ ਉਹਨੇ ਜਾਏ ਮਾਂ ਦੇ ਘਰ ਮੈਨੂੰ ਆ ਨਹੀਂ ਲੱਗਣ ਦਿੰਦਾ, ਉਹਨੂੰ ਉਸ ਪਾਣੀ ਸੁੱਟਦਾ ਸਭ ਕੁਛ। ਪੈਸੇ ਚਾਹੇ ਆਹ ਤੇ ਪੁੱਤਰ ਨੂੰ ਫੜ ਲਿਆ। ਅੱਛਾ, ਤੁਹਾਡੇ ਜਿਹੜੇ ਮਾਮੇ ਸਨ, ਮਾਮਾ ਜੀ ਆ ਰਹੇ ਸਨ ਇੰਡੀਆ ਚੋਂ, ਹਾਂ ਤੇ ਉਹਨਾਂ ਅੱਗੇ ਵੇਖਿਆ ਕਿ ਜੱਥੇ ਆ ਗਏ ਨੇ ਸਿੱਖਾਂ ਦੇ ਜਾਂ ਜਿਹੜੇ ਵੀ ਉਦੋਂ ਲੋਕੀ ਗੈਰ ਉੱਥੇ ਇੰਡੀਆ 'ਚ, ਤੇ ਇਹਨਾਂ ਨੇ ਆਪਣੀਆਂ ਧੀਆਂ ਨੇ ਛਾਲਾਂ ਮਾਰਦੇ ਦਰਿਆ 'ਚ। ਇਹਨਾਂ ਨੂੰ ਸੁੱਟਿਆ ਵਿੱਚ, ਮਰ ਜਾਓ, ਇਹਨਾਂ ਦੇ ਹੱਥ ਨਾ ਆਇਓ। ਤੇ ਕਿੰਨੀਆਂ ਕੁੜੀਆਂ ਜਿਨ੍ਹਾਂ ਨੇ ਛਾਲਾਂ ਮਾਰ ਦਿੱਤੀਆਂ? ਵੱਡੇ ਮਾਮੇ ਦੀਆਂ 2 ਕੁੜੀਆਂ ਤੇ ਛੋਟੇ ਦੀ 3 ਤੇ 5 ਜਣੇ ਮਰ ਗਏ? 5 ਮੁੰਡੇ ਵੀ। ਅੱਛਾ, 3 ਮੁੰਡੇ ਤੇ ਸਾਰਾ ਟੱਬਰ ਹੀ ਮੁੱਕ ਗਿਆ? ਬਚਿਆ ਕੌਣ? ਇੱਕੋ ਹੀ ਮੇਰੀ ਮਾਮੀ ਦਾ ਨਾਂ ਕੀ ਸੀ? ਬੀਬੀ ਬਚ ਗਈ, ਉਹਨੇ ਨਹੀਂ ਛਾਲ ਮਾਰੀ? ਤੇ ਇੱਕ ਜਿਹੜੀ ਹੈ ਨਾ ਉਹ ਖੂੰਡੀ ਪਾ ਕੇ ਫੜ ਕੇ ਤੁਰਦੀ ਸੀ, ਬੜੀ ਅਜੀਬ ਸੀ, 100 ਸਾਲ ਦੀ। ਮਾਮੀ ਨਹੀਂ, ਉਹਨਾਂ ਸੱਸ 100 ਸਾਲ ਦੀ ਸੀ। ਉਹਨੂੰ ਸੁੱਟਿਆ ਵਿੱਚ ਤੇ ਬਰੇਤ ਤੇ ਪੈ ਗਈ, ਉਹ ਬਚ ਗਈ। ਅੱਛਾ, ਉਹ ਰੇਤ ਤੇ ਚਲੀ ਗਈ। ਤੇ ਜਿਹੜੀਆਂ ਕੁੜੀਆਂ ਮਾਮੇ ਦੀਆਂ ਤੁਹਾਡੀਆਂ ਉਹ ਮਰ ਗਈਆਂ ਉਦੋਂ, ਉਹਨਾਂ ਦਾ ਕੋਈ ਨਾਂ ਸ਼ਾਂ ਯਾਦ ਨੇ ਤੁਹਾਨੂੰ? ਨੀਵਾ ਸੀ, ਸ਼ਰੀਫਾ ਸੀ, ਨੀਵਾ ਇੱਕ ਜੀਆ, ਜੇ ਕਿ ਇੱਥੇ ਸਾਡੇ ਆ ਕੇ ਨਾਲ ਵਾਲੇ ਇੱਕ ਬਚੀ, ਉਹ ਇੱਥੇ ਆ ਕੇ ਇੱਥੇ ਮਾਰ ਗਈ, ਫੌਤ ਹੋ ਗਈ। ਇੰਨੇ ਨੇ ਸਲਵਾਰਾਂ ਨੇ ਸੜਾਈਆਂ, ਰੁੜ ਗਈਆਂ ਪਾਣੀ ਨਾਲ। ਆ ਇੰਨੇ ਸਾਰੀਆਂ ਆ ਬਣਾ ਕੇ ਦਿੱਤੇ ਕੱਪੜੇ ਫੇਰ ਪਾਏ। ਮੇਰਾ ਬਹੁਤ ਹੁੰਦਾ ਹੈ ਨਾ, ਅਸਾਂ ਮੁੱਲ ਲਾ ਕੇ ਪਾਏ। ਤੇ ਤੁਸੀਂ ਤੁਹਾਡੀ ਪੈਦਾਇਸ਼ ਕਿੱਥੇ ਹੋਈ? ਕਿਹੜੇ ਪਿੰਡ ਹੋਈ ਤੁਹਾਡਾ? ਤੁਸੀਂ ਕਿਹੜੇ ਪਿੰਡ ਪੈਦਾ ਹੋਏ ਸੋ? ਇਹ ਤਾਂ ਖਲਚੀ ਪਿੰਡ। ਤੇ ਕਿੱਡਾ ਕੁ ਵੱਡਾ ਪਿੰਡ ਸੀ ਉਦੋਂ? ਬੜਾ ਵੱਡਾ ਪਿੰਡ ਸੀ, ਬੜਾ ਵੱਡਾ ਸੀ। ਖਲਚੀਆਂ ਦਰਿਆ ਦੇ ਕਿਨਾਰੇ ਤੇ ਸੀ? ਤੇ ਹੁਣ 7 ਖਲਚੀਆਂ ਹੋਈਆਂ ਨੇ ਇੱਕ ਪਿੰਡ ਦੀਆਂ, ਸੱਚੀ ਸਾਈ। ਤੇ ਦਰਿਆ ਦੇ ਕਿਨਾਰੇ ਤੇ ਪਿੰਡ ਸੀ? ਆਹੋ, ਉਦੋਂ ਸਿੱਖ ਫਿਰਦੇ ਦੇਖਦੇ ਸਨ ਕੇ ਵਿਹੜਿਆਂ 'ਚ ਸਿੱਖ, ਉਦੋਂ ਅਸੀਂ ਉਹਨਾਂ ਨੂੰ ਦੇਖਦੇ ਸਾਂ। ਸਾਡੇ ਡੰਗਰ ਲੰਘਦੇ ਤੋਂ ਲੰਘਾ ਦਿੰਦੇ ਸਾਡੇ ਦਰ, ਤੇ ਉਹਨਾਂ ਨੂੰ ਆਉਂਦੇ ਸਨ ਸਾਡੇ ਲੰਘਣ ਸਾਡੇ ਦਰਿਆ 'ਚੋਂ ਦੀ, ਅਸੀਂ ਲੰਘਾ ਦਿੰਦੇ ਸਾਂ ਪਰਾਂ। ਤੇ ਤੁਹਾਡੀ ਸ਼ਾਦੀ ਪਾਕਿਸਤਾਨ ਬਣਨ ਤੋਂ ਬਾਅਦ ਹੋਈ ਸੀ? ਆਹੋ, ਕਿੰਨੀ ਕੁ ਦੇਰ ਬਾਅਦ? ਮੈਂ 15 ਸਾਲਾਂ ਦੀ ਸਾਂ ਉਦੋਂ। ਅੱਛਾ, ਤੇ ਜਦੋਂ ਸ਼ਾਦੀ ਤੁਹਾਡੀ ਹੋਈ ਏ ਤੇ ਕਿੱਥੇ ਹੋਈ ਸੀ? ਕਿਹੜੇ ਪਿੰਡ? ਖਲਚੀ। ਅੱਛਾ, ਪਿੰਡ 'ਚ ਹੀ ਹੋਈ। ਠੀਕ ਹੋ ਗਿਆ। ਤੇ ਉਦੋਂ ਵਿਆਹ ਕਿੰਜ ਦੇ ਹੁੰਦੇ ਸਨ? ਕਿਸ ਤਰ੍ਹਾਂ ਜੰਜਾਂ ਜੁੰਜਾਂ ਹੁੰਦੀਆਂ ਸਨ? ਕਿੰਨੀਆਂ? ਸਾਰਾ ਪਿੰਡ ਹੀ ਜੰਜਾਂ ਬੜੀਆਂ ਹੈਂ। ਸੁਣ ਮੇਰੀ ਗੱਲ, ਤੇ ਮੇਰੀ ਜੰਜ ਆਈ, ਰੋਟੀ ਖਾ ਲਈ ਜੰਜ ਨੇ, ਤੇ ਚੀਦਾ ਮਾਰ ਗਈ ਤੇ ਫੌਤ ਹੋ ਗਈ। ਕਿਹੜੀ ਚੀਜ਼ਾਂ? ਕੀ ਲੱਗਦੀ ਸੀ ਤੁਹਾਡੀ? ਆਪ ਬੀਬੀ ਸਾਹਿਬ ਦੀ ਧੀ ਅੰਮ੍ਰਿਤਸਰੀਆਂ ਦੀ। ਅੱਛਾ, ਤੁਹਾਡੀ ਰਿਸ਼ਤੇਦਾਰ ਹੀ ਸੀ? ਆਹੋ, ਸਕੀ ਪਪੀ ਧੀ, ਉਹ ਫੌਤ ਹੋ ਗਈ। 3 ਦਿਨ 10 ਜੋੜਾ ਪਾ ਛੜਿਆ। ਅੱਛਾ, ਤੁਸੀਂ 3 ਦਿਨ ਵਹੁਟੀ ਬਣੇ ਰਹੇ? ਉਹ ਖੜਨ ਨਾ, ਉਹਦੀ ਭੈਣ ਦੀ ਧੀ ਮਰ ਗਈ ਸੀ। ਤੇ ਉਹ ਜੰਜ ਰੁਖਸੀ ਨਾ ਹੋਈ? ਨਹੀਂ, 3 ਦਿਨ ਹਾਂ, ਜੰਜ ਉੱਥੇ ਰਹੀ? ਉੱਥੇ ਵੀ ਤੇ ਖਾਦਾ ਕੀ ਉਹਨਾਂ ਨੇ? ਉਹਨਾਂ ਰੋਟੀ ਰਾਟੀ ਖਾ ਲਈ ਸੀ, ਕੀ ਪਕਾਇਆ ਹਨੇ? ਮਿੱਠੇ ਚਾਵਲ ਲੂਣੇ। ਅੱਛਾ। ਮੇਰੇ ਪਿਓ ਨੇ ਕਰਨੀ ਕੀ ਸੀ ਨਾ, ਐਡੇ ਤਾਰ ਲਾਉਣਾ ਜਾਂ ਅਬਾਲ ਵਿੱਚ ਇੰਨੀ ਸ਼ੱਕਰ, ਲੋਕਾਂ ਨੂੰ ਐਲਾਨ ਕੀਤਾ ਰੋਟੀ ਲੈ ਜਾਓ ਆ ਕੇ। ਪਹਿਲਾਂ ਰੋਟੀ ਖੜੀ ਐਡੀ ਪਰਾਤਾ ਚਾਵਲਾਂ ਨੇ ਭਰ ਦਿੱਤੀਆਂ, 2 ਬਾਕ ਸ਼ੱਕਰ ਦੇ। ਵੱਡੀ ਕੀਤੀ ਮੇਰਾ, ਬੜੀ ਵੱਡੀ ਲਾਡਲੀ ਸਾਂ। ਹੁਣ ਵੀ ਲਾਡਲੀਆਂ, ਸਾਰੇ ਭਰਾਵਾਂ ਦੀ ਇੱਕ ਭੈਣ। ਫੁੱਫੋ ਪਰਾਂ ਨਾ ਹੋਈ, ਉਹਨਾਂ ਪੈਸੇ ਦੇ ਦੇਣੇ ਤੇ ਨਾ ਪਰਾਂ ਹੋਈ, ਸਾਡੀ ਇੱਕ ਫੁੱਫੋ ਰਹਿ ਗਈ ਹੈ। ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਨਾਲ ਇਕੱਠਾ ਹੀ ਸੀ ਤੇ ਪਿੰਡ 'ਚ ਲੜਾਈਆਂ ਝਗੜੇ ਤੇ ਨਹੀਂ ਹੁੰਦੇ? ਦੱਸਣ ਕੇ ਕਿਹਦੇ ਨਾਲ? ਮੇਰੇ ਨਾਲ ਸਮਝਦਾ ਨਹੀਂ, ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਇਕੱਠਾ ਹੁੰਦਾ ਸੀ ਉਹਨਾਂ ਬਦਮਾਸ਼ਾਂ ਨਾਲ।
ਉਹ ਬਦਮਾਸ਼ ਕਿੱਥੋਂ ਦੇ ਸਨ? ਅੱਛਾ ਦੇ ਗੌਰਪੁਰਾ ਦੇ ਗੌਰਪੁਰਾ ਤੇ ਜਿਹੜਾ ਉਹ- ਤੇ ਉਹ ਮੁਸਲਮਾਨਾਂ ਨੂੰ ਵੀ ਤੰਗ ਕਰਦੇ ਹੁੰਦੇ ਸਨ? ਬੜਾ ਕੁੜੀਆਂ ਜਾਂਦੀਆਂ ਸਰਦਾਰਾਂ ਨੇ ਲੱਗਣ ਦਿੰਦੇ ਮੁਸਲਮਾਨਾਂ ਦੀ ਕੁੜੀਆਂ ਨੂੰ ਵੀ ਨਹੀਂ ਲੰਘਣ ਦਿੰਦੇ? ਆਂਦਾ ਵਾਪਸ ਚਲੇ ਜਾਓ। ਫਿਰ ਜਰਾ ਸਿਰਾ ਬਸ ਫਿਰ ਉਹ ਡਾਂਗਾ ਫੜ ਕੇ ਜਾਂਦੇ ਸਨ, ਚਲੋ ਉਹਨੂੰ ਫੜ ਲੈ ਕੇ ਚੱਲ ਕੇ ਮਗਰ ਖਲਕਤ ਬੜੀ ਤੇ ਅੱਗੇ ਉਹ ਲੱਗਿਆ ਹੋਣਾ ਉਸ ਜਾਣਾ ਨੱਠ ਜਾਣਾ ਹੋਣਾ ਇੰਨੀ ਖਲਕਤ ਦੇਖ ਕੇ ਨੱਠ ਜਾਣਾ। ਤੇ ਜਿਹੜਾ ਹੈਗਾ ਰਈਆ ਥਾਣਾ, ਇਹ ਉਦੋਂ ਕਿੰਜ ਦਾ ਹੁੰਦਾ ਸੀ? ਰਈਆ ਥਾਣਾ ਦੇ ਸਰ ਰਿਹਾ ਸੀ, ਤਹਿਸੀਲ 'ਚ ਇੱਥੇ ਤਹਿਸੀਲ ਸੀ। ਹੁਣ ਤਾਂ ਚੱਲੀਏ ਨਰਵਲ ਤਹਿਸੀਲ, ਅੱਗੇ ਇੱਥੇ ਹੁੰਦੀ ਸੀ। ਰਈਆ ਤਹਿਸੀਲ ਹੁੰਦਾ ਸੀ? ਅੱਛਾ ਅੱਛਾ, ਠੀਕ ਹੈ। ਤੇ ਇਹ ਜਦੋਂ 1947 ਦਾ ਦੋ ਮੁਲਕ ਬਣ ਗਏ ਤੇ ਤੁਹਾਡੇ ਕੋਲੋਂ ਦੀ ਜਿਹੜਾ ਰਾਹ ਲੰਘ ਕੇ ਤੇ ਇੱਥੋਂ ਦੀ ਵੱਡੇ ਵੱਡੇ ਜਥੇ ਗਏ ਸਨ ਹਿੰਦੂ ਸਿੱਖਾਂ ਦੇ, ਲੰਘਦੇ ਤੁਸੀਂ ਵੇਖੇ ਸਨ? ਲੰਘੇ ਗਏ ਸਨ, ਬੰਦੇ ਮਾਰ ਗਏ ਸਨ 4। ਕਿਹਨਾਂ ਦੇ ਮਾਰੇ ਸਨ? ਬੋੜੀ ਵਾਲਿਆਂ ਦੇ 4। ਤੁਹਾਡੇ ਪਿੰਡ ਦੇ ਆਹੋ ਮੁਸਲਮਾਨ ਮਾਰ ਗਏ ਸਨ? ਆਹੋ ਕੌਣ? ਉਹ ਸਿੱਖ ਲੰਘਣ ਲੱਗੇ ਮਾਰ ਗਏ ਸਨ। ਤੇ ਉਹ ਜਿਹੜੀ ਸੀ ਨਾ ਛਬੀਲਾ ਬੜਦੀ ਮਾਂ, ਉਹ ਨਾਲ ਪਰ ਬਦੀ ਨੱਥ ਇੱਥੋਂ ਖੋਲ ਕੇ ਲੈ ਗਏ। ਕਾਫਲੇ ਆਏ ਨੇ ਇੰਡੀਆ ਜਾਣ ਵਾਸਤੇ ਤੇ ਉਹਨਾਂ ਨੇ ਮੁਸਲਮਾਨਾਂ ਦੇ 4 ਬੰਦੇ ਮਾਰ ਛੜੇ। ਆਹੋ ਮਾਰ ਛੜੇ। ਅਸੀਂ ਵੀ ਰਾਤ ਨੂੰ ਮੰਜੀਆਂ ਲੈ ਕੇ ਤੁਰ ਕੇ ਬਾਗ 'ਚ, ਬਾਗ ਬੜਾ ਵੱਡਾ ਸੀ, ਉੱਥੇ ਜਾ ਕੇ ਸੌ ਗਏ। ਅੱਲਾ ਨਾਲ ਮੋਸੇ ਹੋਇਆ ਭਾਰੀ ਅੰਬਾਂ ਥੱਲੇ। ਤੇ ਤੁਸੀਂ ਡਰਦੇ ਟੁਰ ਗਏ? ਡਰਦੇ ਤੁਰ ਕੇ ਫਿਰ ਰਾਤ ਨੂੰ ਪੈਣੇ ਨਾਲ ਬੰਬ ਤੇ ਰੁੱਖ ਦਰਖਤ ਨਾ ਪੈਣਗੇ। ਅੱਛਾ ਉੱਥੇ ਚੱਲ ਗਏ, ਅੱਲਾ ਨਾਲ ਮੋਹ ਪਿਆ ਉੱਥੇ। ਤੁਸੀਂ ਸਕੂਲੇ ਜਾਂਦੇ ਹੁੰਦੇ ਸੋ? ਆਹੋ ਸਕੂਲ ਕਿੱਥੇ ਸੀ? ਉੱਥੇ ਹੀ ਖਲਚੀ? ਨਹੀਂ ਖਰਚੀ ਨਹੀਂ, ਨਾਰਵਲ। ਨਾਰੋਵਾਲ। ਤੇ ਕਿੰਨੀਆਂ ਜਮਾਤਾਂ ਪੜ੍ਹੇ ਹੋ? 5। ਅੱਛਾ ਅੱਛਾ, ਸਹੀ ਹੈ। ਉਹ ਮੇਰੇ ਹੁੰਦਿਆਂ ਲੋਕਾਂ ਨੇ ਨਾ ਲੁੱਟ ਮਾਰ ਕੀਤੀ। ਸਾਡਾ ਰਜਬ ਡਾਕੂ ਸੀ, ਉਹ ਵੀ ਲੈ ਆਇਆ ਭਾਂਡੇ ਇਕੱਠੇ ਕਰਕੇ। ਮੇਰੇ ਪਿਓ ਨੇ ਕੰਨ ਥਾਂ ਸੁੱਟੇ। ਮੈਂ ਚੱਲ ਉਹ ਨਾਣਾ ਲਾਇਆ, ਫਿਰ ਕੀ ਹੈ ਨਾ ਸੁੱਟ ਦਿੱਤੇ। ਅੱਛਾ, ਤੁਹਾਡਾ ਛੋਟਾ ਭਰਾ ਜਿਹੜਾ ਨਾ ਉਹ ਵੀ ਪਲੇਟਾਂ ਪਲੂਟਾਂ ਲੈ ਆ ਤੇ ਤੁਹਾਡੇ ਵਾਲਦ ਸਾਹਿਬ ਨੇ ਸੁੱਟ ਛੜੇ ਕਿ ਸਾਨੂੰ ਨਹੀਂ ਚਾਹੀਦੇ। ਤੁਹਾਡੇ ਵਾਲਦ ਸਾਹਿਬ ਕੀ ਕਰਦੇ ਸਨ? ਡਾਕਟਰ ਸਨ? ਅੱਛਾ ਡਾਕਟਰ। ਅੱਛਾ ਚਲੋ ਤੇ ਕਰਨੇ ਸੀ। ਅੱਛਾ, ਸਹੀ ਹੈ। ਤੇ ਹੋਰ ਤੁਹਾਡੇ ਚਾਚੇ ਤਾਏ? ਹੋਰ ਮੇਰਾ ਚਾਚਾ ਥਾਣੇਦਾਰ, ਉਹਨਾਂ ਦਾ ਕੀ ਨਾਂ ਸੀ? ਯਕੂਬ। ਅੱਛਾ, ਮਹਿਮੂਦ ਦਾ ਪਿਓ ਯਕੂਬ ਮੇਰਾ ਚਾਚਾ, ਤੇ ਗੁਲਾਮ ਬਹਾਦਰ ਇਹ ਮੇਰਾ ਦਾਦਾ ਉਹ ਕੀ ਕਰਦੇ ਸਨ? ਵਕੀਲ। ਵਾਹ ਜੀ ਵਾਹ। ਅਮੀਰ ਬੜੇ ਸਨ। ਤੇ ਜਦੋਂ ਤੁਹਾਡੇ ਮਾਮੇ ਆਏ ਸਨ ਉਧਰੋਂ ਤੇ ਉਹਨਾਂ ਨੂੰ ਫਿਰ ਜ਼ਮੀਨ ਮਿਲੀ ਇੱਧਰ? ਜ਼ਮੀਨ ਬੜੀ ਮਿਲੀ ਇੱਥੇ ਭੰਗੀ ਜ਼ਮੀਨ ਜੁੜੀ। ਤੇ ਕਹੇ ਨਾਲ ਕੋਲੀ ਕੋਲ ਪਾਣੀ ਖਤ ਪੀਏ। ਵੇਖਿਆ ਮੈਂ ਬਾਰੀ ਖੁੱਲੀ, ਮੈਂ ਰਾਤ ਦੇ ਭਾਂਡੇ ਕੱਢ ਕੇ ਟੋਲੇ ਢੇਰ ਲਾ ਸੁੱਟਿਆ ਭਾਂਡਿਆਂ ਦਾ। ਆਂਦੀਆਂ ਨੇ ਸਾਰੀਆਂ ਹਾਂਜੀ ਚਲੋ ਤੁਰੋ, ਕਪਾਹ ਬੜੀ ਖਿੜੀ ਹੈ, ਜਿੰਨੀ ਲੈ ਆਓ। ਤੇ ਮੈਂ ਕਹਿਣਾ ਮਾਮੀ ਰੋਟੀ ਮੈਨੂੰ ਪਕਾ ਦੇ, ਮੈਂ ਕਪਾਹ ਚੁਗਣ ਜਾਣਾ। ਬੜੀ ਕਪਾਹ ਚੁਗੀ। ਉਹ ਫੁਲਕਾਰੀਆਂ ਹੁੰਦੀਆਂ ਹਨ ਦਵਾਈਆਂ, ਉਹ ਸਭ ਜੁੜੀਆਂ ਬੜੀਆਂ। ਫਸਲਾਂ ਕਿਹੜੀਆਂ ਹੁੰਦੀਆਂ ਸਨ ਉਦੋਂ? ਸਾਡੇ ਮਕਈ ਬੜੀ, ਤੰਬਾਕੂ ਬੜਾ, ਤੇ ਕਣਕ ਬੜੀ, ਮੂੰਜੀ ਨਹੀਂ ਸੀ ਹੁੰਦੀ। ਤੇ ਜਦੋਂ ਉਦੋਂ ਵਿਆਹ ਹੁੰਦੇ ਸਨ ਪੁਰਾਣੇ ਵਕਤਾਂ 'ਚ ਤੇ ਜੰਜਾਂ ਕਾਹਦੇ ਤੇ ਜਾਂਦੀਆਂ ਹੁੰਦੀਆਂ ਸਨ? ਤੁਰਦੀਆਂ ਪੈਦਲ ਹੀ? ਤੇ ਵਹੁਟੀ ਕਿਸ ਤਰ੍ਹਾਂ ਹੁੰਦੀ ਸੀ? ਡੋਲੀ ਤੇ? ਆਹੋ ਹੈ ਡੋਲੇ ਤੇ। ਉਹ ਲੱਭਦਾ ਕੀ ਸੀ? ਆ ਖੂੰਡੀ, ਇਹ ਕੀ? ਖੂੰਡੀ ਫੜ ਕੇ। ਕੌਣ? ਬੌਟੀ। ਕਿਉਂ? ਆਹੋ ਤੇ ਘਰ ਨੂੰ ਛੱਡਣ ਜਾਣਾ। ਅੱਛਾ, ਤੇ ਤੁਹਾਨੂੰ ਯਾਦ ਹੈ ਕਿ ਤੁਹਾਡਾ ਜਦੋਂ ਵਿਆਹ ਹੋਇਆ ਤੇ ਤੁਸੀਂ ਤਾਂ ਆਪਣੇ ਪਿੰਡ 'ਚ ਡੋਲੀ 'ਚ ਬੈਠੇ ਹੋ? ਆਹੋ ਉਹਦਾ ਦਰਿਆ ਕਰ ਫੇਰ ਕੇ ਲਾਏ। ਹੂੜਾ ਦੇ ਦਿੱਤਾ ਉਹਨਾਂ ਤੁਹਾਨੂੰ? ਉਹਦਾ ਕਿੱਥੇ ਜਾਣਾ ਸੀ? ਦਰਿਆ ਦੇ ਕੰਢੇ ਤੇ। ਅੱਛਾ, ਵਿਸਾਖੀ ਔਰ ਨਹਾਉਣ ਜਾਣਾ ਕਿੱਥੇ? ਦਰਿਆ 'ਚ। ਦਰਿਆ ਨਹਾਉਂਦੇ ਸਾਂ। ਤੇ ਤੁਹਾਡਾ ਉੱਥੇ ਕੋਈ ਮੇਲਾ ਵੀ ਲੱਗਦਾ ਹੁੰਦਾ ਸੀ ਨੇੜੇ? ਆਹੋ ਕਿਹੜਾ? ਮੇਰਾ ਬੋੜੀ ਇਹ ਹਿੰਦੂਆਂ ਦਾ ਵਧਾਈ, ਸਿੱਖਾਂ ਦੀ ਵਿਸਾਖੀ। ਵਧਾਈ? ਉਸ ਜਾਂਦੇ ਸਾਂ ਵੇਖਣ।
ਅੱਛਾ ਤੁਸੀਂ ਵੀ ਮੈਂ ਵੀ ਜਾਂਦੇ ਜਾਣਾ, ਮੈਂ ਵੀ ਜਾਂਦੀ ਸਾਂ ਵਿਸਾਖੀ ਵੇਖਣ। ਹਿੰਦੂਆਂ ਬਦਮਾਸ਼ ਪੀਤੀ, ਉਹਨਾਂ ਪੀਤੀ ਹੁੰਦੀ ਸੀ ਸ਼ਰਾਬ, ਤੇ ਉਹ ਪਕੜੇ ਪਾਉਣੇ, ਗੱਜਣਾ ਬੜਾ, ਬੋਲਦਾ ਬੜਾ ਤੋਂ ਬਦਮਾਸ਼ਾਂ ਨੇ। ਉਹਨਾਂ ਨੇ ਸ਼ਰਾਬ ਪੀਤੀ ਹੁੰਦੀ ਸੀ ਨਾ ਹੂੰ ਹਿੰਦੂ ਸਾਡੀ। ਅੱਛਾ ਤੇ ਹੁਣ ਇਹ ਦੱਸੋ ਕਿ ਕਦੀ ਉਹ ਆਪਣਾ ਉਹ ਸਹੇਲੀਆਂ ਯਾਦ ਆਈਆਂ ਨੇ ਕਦੀ? ਆਉਂਦੀਆਂ ਨੇ ਕਿ ਆਉਂਦੀਆਂ ਨੇ, ਗਾਉਣਾ ਇਕੱਠਾ, ਨੱਚਣਾ, ਬੜਾ ਰੌਣਕ ਬੜੀ ਹੁੰਦੀ ਸੀ। ਹੁਣ ਖੇਡ ਨਾ, ਹੁਣ ਸਾਰਾ ਘਰ ਘਰ ਚੁੱਕਦੀ ਰਹੀ। ਤੁਹਾਡੇ ਪਿੰਡ ਦੇ ਵਿੱਚ ਉਦੋਂ ਸਭ ਤੋਂ ਸਹੀ ਤੇ ਵਧੀਆ ਮਕਾਨ ਕਿਹਦਾ ਹੁੰਦਾ ਸੀ? ਲੰਬੜਾ ਦਾ ਪੱਕਾ ਸੀ ਕਿ ਕੱਚਾ? ਪੱਕਾ। ਕੀ ਨਾਂ ਸੀ ਉਸ ਲੰਬੜ, ਵੱਡੇ ਲੰਬੜ ਦਾ? ਗੁਲਾਮ ਅਹਿਮਦ ਨਸੂ, ਅੱਛਾ ਉਹਨਾਂ ਦਾ ਪੱਕਾ ਮਕਾਨ ਹੁੰਦਾ ਸੀ। ਬੜਾ ਬੜਾ। ਤੇ ਹੋਰ ਉਸ ਤੋਂ ਬਾਅਦ? ਉਹਦੇ ਵੀ ਸਾਰੇ ਪਾਉਂਦਾ ਪਏ, ਫਿਰ ਸਾਡਾ ਵੀ, ਸਾਰੇ ਲੋਕਾਂ ਦੇ ਹੋ ਗਏ ਪੱਕੇ। ਮੇਰੇ ਨਾਨਕੇ ਦਿੰਦੇ ਸਨ, ਉਹ ਪਿੰਡ ਪਿੰਡ ਪੱਕੇ ਸਨ, ਇਹ ਸਾਰੇ ਸਨ ਪੱਕੇ। ਉਹ ਫਿਰ ਇੱਥੇ ਆ ਕੇ ਮੈਂ ਆਖਿਆ ਮਾਮਾ ਆ ਜਾ ਮਕਾਨ ਵੱਡਾ ਮਾਰ ਲਓ, ਤੁਹਾਡਾ ਪੱਕੇ ਸਨ ਪਿੰਡ, ਤੇ ਸਹੁੰ ਖਾਣ ਜੋਗੇ ਹੋਏ ਮਾਰ ਲਓ। ਉਹ ਫਿਰ ਮਾਰ ਲਿਆ, ਮੂੰਹ ਸਾਫ਼ ਕਰੋ। ਉਹ ਮਾਰ ਲਿਆ। ਅੱਛਾ ਤੇ ਮੈਨੂੰ ਇਹ ਦੱਸੋ ਕਿ ਉਹ ਹਿੰਦੂਆਂ ਦਾ ਮਕਾਨ ਸੀ? ਹਾਂ ਹਿੰਦੂਆਂ ਦਾ ਮਕਾਨ ਸੀ, ਹਾਂ ਉਹ ਤੁਹਾਡੇ ਹਿੱਸੇ ਆ ਗਿਆ ਫਿਰ? ਹਾਂ, ਸ਼ੁਰੂ ਤੋਂ ਹੋਇਆ ਜਿਵੇਂ ਹੋਈ ਹੈ। ਕਿਹੜੇ ਪਿੰਡ? ਆਪਾਂ ਕੀ ਅੱਛਾ ਸਹੀ ਹੈ। ਤੇ ਮੈਨੂੰ ਇਹ ਦੱਸੋ ਪਾਕਿਸਤਾਨ ਬਣਿਆ ਤੇ ਕੋਈ ਹਿੰਦੂ ਤੁਹਾਡੇ ਪਿੰਡ ਵੀ ਰਹਿ ਗਿਆ ਮੁਸਲਮਾਨ ਹੋ ਕੇ? ਆਹੋ, ਕੌਣ? ਉਹ ਤੇਜਪਾਨ ਹੋਰੀ, ਉਹ ਜਦ ਵੋਟੀ ਹਿੰਦੜੀ ਕਰ ਲਈ ਸਿੱਖਣੀ। ਕੀ ਨਾਂ ਸੀ ਉਹ ਭਾਈ ਦਾ? ਅਜੇ ਸ਼ੇਖ ਆਦਾ ਮੁਹੰਮਦ ਅਲੀ ਸ਼ੇਖ। ਮੁਹੰਮਦ ਅਲੀ ਸ਼ੇਖ, ਜਾ ਕੇ ਮੁਹੰਮਦ ਹੈਗਾ ਸੀ ਸ਼ੇਖ ਹੀ। ਤੇ ਉਹਨਾਂ ਦਾ ਉਹ ਹਿੰਦੂ ਸਨ, ਖੱਤਰੀ, ਆਹੋ ਤੇ ਉਹ ਇੱਥੇ ਹੀ ਰਹਿ ਗਏ? ਇੱਥੇ ਰਹਿੰਦਾ ਸ਼ੁਰੂ ਤੋਂ ਸਹੀ, ਇਸੇ ਰਹੇ ਨੂੰਹਾਂ ਦਾ ਪੜਿਆ ਕਰਨ। ਤੇ ਜਦੋਂ ਵੰਡ ਹੋਈ ਤੇ ਉਹਦਾ ਮਾਂ ਪਿਓ ਕਿੱਥੇ ਗਿਆ? ਉਹਦਾ ਮਾਂ ਪਿਓ ਪਾਰ ਨਾ ਗਿਆ। ਤੇ ਉਹ ਇਕੱਲੇ ਰਹਿ ਗਿਆ, ਹਾਂ ਮੁਸਲਮਾਨ ਫਿਰ ਹੋ ਗਿਆ? ਹਾਂ, ਤੇ ਵਿਆਹ ਕਿਹਦੇ ਨਾਲ ਕੀਤਾ? ਉਹ ਹਿੰਦੜੀਆਂ ਕਰਾਈ ਬਾਟਾ ਵਾਲੇ, ਉਹ ਤੋਂ ਲਿਆ ਕੇ ਉਹਦੇ ਨਾਲ ਕਰ ਲਿਆ। ਤੇ ਹੁਣ ਕਿੱਥੇ ਉਹਨਾਂ ਦੀ ਆਲ ਔਲਾਦ? ਉਹਦੇ ਗੁਜਰਾਂ ਵਾਲੇ ਬੜੇ ਅਮੀਰ, ਬੜੇ ਅਮੀਰ ਨੇ। ਉਹ ਸਾਰੀ ਉਮਰ ਟੋਕਰੀ ਢੋਲ ਦਾ ਪਕੌੜਾ ਵੇਚਦਾ ਰਿਹਾ। ਉਹ ਜਿਹੜਾ ਸੀ ਸ਼ੇਖ? ਹਾਂ ਮੁਹੰਮਦ ਅਲੀ ਸ਼ੇਖ ਅੱਛਾ ਉਹ ਪਹਿਲਾਂ ਖੱਤਰੀ ਸੀ, ਹਿੰਦੂ ਸੀ ਹੈ? ਖੱਤਰੀ ਸੀ। ਤੇ ਉਂਝ ਫਿਰ ਜਦੋਂ ਮੁਸਲਮਾਨ ਹੋ ਗਿਆ ਤੇ ਫਿਰ ਬੜੇ ਪਿਆਰ ਨਾਲ ਰਹਿਣਾ ਕਰਨਾ ਪਿੰਡ 'ਚ? ਪਿੰਡ ਪਿਆਰ ਨਾਲ ਰਹਿਣਾ, ਤੇ ਪੰਜੇ ਵਕਤ ਨਮਾਜ਼ ਪੜ੍ਹਨੀ, ਰੋਜ਼ੇ ਰੱਖਣੇ। ਉਹ ਨਮਾਜ਼ ਤਰਾਬੀਆਂ ਪੜ੍ਹਾਉਣੀਆਂ। ਉਹਨੇ ਬੜਾ ਮੁਸਲਮਾਨ ਹੋਇਆ ਸੀ ਪੱਕਾ। ਉਹ ਮਗਰ ਸਾਰੇ ਹੋ ਗਏ, ਬੜੀ ਪੜ੍ਹਾਈ ਕਰਦਾ ਸੀ। ਤੇ ਪਿੰਡ 'ਚ ਮਸਜਿਦ ਹੈ ਸੀ ਪੁਰਾਣੀ? ਅਸਾਂ ਪਵਾਈ ਸੀ, ਅਸਾਂ ਪਵਾਈ ਮੇਰੇ ਪਿਓ ਨੇ। ਹੁਣ ਪੈਸੇ ਨਿਕਲੇ ਨੇ ਨਾ, ਉਹ ਆਂਦੇ ਦਸਨ ਮਸਜਿਦ 'ਚ 4 ਲੱਖ ਨਿਕਲਿਆ। ਉਹ ਵਿਸ਼ੇ ਵੀ ਗਈ ਹੈ ਨਾ, ਜਿਹਦੇ ਮਸਜਿਦ ਸੀ, ਤੇ ਉਹ ਸਾਫ ਕਰਾਇਆ, 4 ਲੱਖ ਨਿਕਲਿਆ, ਦੇ ਛੜਿਆ। ਲੱਖ ਮੈਨੂੰ ਦਿੱਤਾ ਨੇ, ਮੈਂ ਦੇ ਛੜਿਆ ਮਸਜਿਦ 'ਚ। ਮੇਰੇ ਭਰਾ ਲੈ ਕੇ ਲਾਹੌਰ 3 ਲੱਖ ਉਹਨਾਂ ਉੱਥੇ ਦੇ ਛੜਿਆ। ਤੇ ਜਦੋਂ ਪਿੰਡ ਇਕੱਠਾ ਹੁੰਦਾ ਸੀ ਹਿੰਦੁਸਤਾਨ ਪਾਕਿਸਤਾਨ, ਤੇ ਪਾਣੀ ਪੀਣ ਵਾਲਾ ਖੂਹੀਆਂ ਤੋਂ ਲੈਂਦੇ ਹੁੰਦੇ ਸੋ? ਹਾਂ ਕਿੰਨੀਆਂ ਖੂਹੀਆਂ ਹੁੰਦੀਆਂ ਸਨ? ਨਲਕਾ ਕੋਈ ਨਹੀਂ ਸੀ ਹੁੰਦਾ, ਇੱਕ ਨਲਕਾ ਕਿ 2, ਪਾਣੀ ਕੋਈ ਨਹੀਂ ਲੈਣ ਦਿੰਦਾ। ਤੇ ਨਹੀਂ ਤੇ ਹਰ ਮਹੱਲੇ 'ਚ ਖੂਹੀ ਹੁੰਦੀ ਸੀ? ਨਹੀਂ, ਇਹ ਕੋਈ ਹੁੰਦੀ ਸੀ ਮੋਸ਼ਿਆਂ ਦਾ ਖੂਹ। ਮੁੰਸ਼ੀਆਂ ਦਾ ਖੂਹ? ਆਹੋ, ਉੱਥੇ ਜਾਣਾ, ਰੋਜ਼ਾ ਖੋਲ੍ਹਣਾ, ਵਾਰੀ ਨਾ ਆਉਣੀ, ਰੋਜ਼ਾ ਵੀ ਵਾਲਾ ਹੋ ਜਾਣਾ ਉੱਥੇ ਹੀ। ਇਹ ਵਾਹ। ਨਹੀਂ ਪਾਣੀ ਲੈਣ ਵਾਲੀ? ਪਾਣੀ ਲੈਣ ਵਾਲੀ ਨਹੀਂ ਖਰਕਤ ਹੁੰਦੀ। ਇੱਕ ਖੂਹ ਸੀ, ਠੰਡਾ ਪਾਣੀ ਬੜਾ। ਤੇ ਹਿੰਦੂ ਕਿੱਥੋਂ ਪੀਂਦੇ ਹੁੰਦੇ ਸਨ? ਹੈ ਹਿੰਦੂਆਂ ਦਾ ਖੂਹ ਵੱਖਰਾ ਸੀ? ਨਹੀਂ, ਉਹਨਾਂ ਦਾ ਲੜਕਾ ਸੀ। ਵੱਖਰਾ ਸੀ, ਅੱਛਾ ਸਹੀ ਹੈ। ਤੇ ਤੁਸੀਂ ਅੱਜ ਕੱਲ੍ਹ ਕਿੱਥੇ ਰਹਿ ਰਹੇ ਹੋ? ਉਸੇ ਪਿੰਡ ਹੀ? ਆਹ ਤੇ ਹੁਣ ਪਿੰਡ ਵਧਿਆ ਕਿ ਘਟਿਆ? ਖੜਿਆ ਕੀ ਆਪ ਆਪਣੇ ਪੈੜੀ 'ਚ ਪਾਏ ਨੇ, ਹੁਣ ਭੋਲੇ ਦੀਆਂ ਪੈੜੀ 'ਚ ਪਾਇਆ। ਇਸ ਤਰ੍ਹਾਂ ਆਪ ਆਪਣੇ ਪੈੜੀ ਲੰਮੜਾ ਨੇ ਪੈੜੀ ਦਿੱਤੀ, ਉਸ ਨਵਾਂ ਪਿੰਡ ਪਿਆ, ਫਿਰ ਬੋੜੀ ਪਿਆ, ਉਸੇ ਦਿੱਤੀ ਪੈੜੀ। ਅੱਛਾ
ਮੈਨੂੰ ਇਹ ਦੱਸੋ ਕਿ ਤੁਹਾਨੂੰ ਸਟੇਸ਼ਨ ਕਿਹੜਾ ਨੇੜੇ ਲੱਗਦਾ ਹੁੰਦਾ ਸੀ? ਰਈਆ ਗੜਵਾਲ ਫਿਰ ਰਈਆ, ਫਿਰ ਥਾਣਾ ਪੈ ਗਿਆ ਉੱਥੇ, ਤਹਿਸੀਲ ਪੈ ਗਈ, ਵੋਟ ਪੈ ਜਾਣਾ ਤਹਿਸੀਲ ਜਾ ਕੇ ਉੱਥੇ ਪਾਉਂਦੇ ਸੋ। ਅੱਛਾ ਸਹੀ ਹੈ। ਤੇ ਬੱਦੋਮਲੀ ਤੁਹਾਡੇ ਕੋਲ ਕਿੰਨਾ ਪੈਦਲ ਜਾਂਦੇ ਹੁੰਦੇ ਸੀ ਉਦੋਂ? 4 ਮੀਲ ਪੈਦਲ ਜਾਂਦੇ ਸਨ, ਰਜਾਈਆਂ ਪੜਾਉਣਾ ਪੈਦਲ। ਬੱਦੋਮਲ ਵੀ ਹਿੰਦੂ ਸਿੱਖ ਹੁੰਦੇ ਸਨ? ਉੱਥੇ ਬੜੇ ਸਿੱਖ। ਸਹੀ ਹਲੇ ਸਿਹਤਮੰਦ ਮਾਸ਼ਾਅੱਲਾ ਚੱਲ ਫਿਰ ਲੈਂਦੇ ਹੋ ਆਪੀ ਹੁਣ ਆਹੋ ਆਹੋ ਨਜ਼ਰ ਤੇ ਨਹੀਂ ਕਮਜ਼ੋਰ? ਨਹੀਂ ਤੇ ਲੱਤਾਂ? ਦੇਖ ਭਾਈ ਸਾਂ ਗੋਡੇ ਸੱਟ ਲੱਗੀ, ਗੋਡਾ ਖਿਸਕ ਗਿਆ ਹੈ, ਹੋਰ ਕੁਛ ਵੀ ਨਹੀਂ। ਸਹੀ ਆ। ਤੇ ਤੁਹਾਡੇ ਨਾਲ ਦੀਆਂ ਤੁਹਾਡੀਆਂ ਉਮਰ ਦੀਆਂ ਬੀਬੀਆਂ ਹਲੇ ਵੀ ਹੈ ਨੇ ਕਿ ਨਹੀਂ? ਹੋ ਗਿਆ ਮਰ ਵੀ ਮੁਕਈਆਂ, ਕੋਈ ਨਹੀਂ। ਸਿਰਫ ਤੁਸੀਂ ਹੋ। ਤੇ ਬੱਤੀ ਨਹੀਂ ਸੀ ਹੁੰਦੀ ਤਾਂ ਕੀ ਬਾਲਦੇ ਹੁੰਦੇ ਸੋ ਲੋ ਵਾਸਤੇ? ਰੋਸ਼ਨੀ ਬੱਤੀ ਤੇ ਹੁੰਦੀ ਨਹੀਂ ਸੀ? ਦੀਵੇ ਬਾਲਣੇ, ਲਾਲਟਾਂ ਬਾਲਣੀਆਂ। ਲਾਲਟਾਂ ਕਿਸੇ ਘਰ ਹੁੰਦੀ ਸੀ, ਆ ਦੀਵਾ ਕੌੜਾ ਤੇਲ ਪਾਉਣਾ, ਕੌੜਾ ਤੇਲ, ਬੱਤੀ ਬਾਲਣੀ, ਕੁੜੀਆਂ ਨੇ ਅੱਜ ਬੱਤੀ ਚ ਰੱਖ ਲੈਣੀ, ਚੱਟੂ ਬੂੰਦਾ ਮਾਰ ਕੇ ਉਹਦੇ ਉੱਤੇ ਚਾਦਰਾਂ ਕੱਢਣੀਆਂ, ਚਾਦਰਾਂ ਕੱਢਣੀਆਂ। ਤੇ ਤੁਸੀਂ ਇੰਡੀਆ ਵੀ ਗਏ ਸੋ? ਇੰਡੀਆ ਗਏ ਹੋ ਬਚਪਨ ਚ? ਦਿੱਲੀ ਅੱਛਾ ਕਿਹਦੇ ਨਾਲ ਗਏ ਸੋ? ਚਾਚੇ ਨਾਲ ਤੇ ਕਿੰਨੇ ਦਿਨ ਰਹੇ ਉੱਥੇ? ਮਹੀਨਾ। ਵਾਹ ਜੀ ਵਾਹ। ਤੇ ਉੱਥੇ ਕੀ ਵੇਖਿਆ, ਕੋਈ ਗੱਲ ਦੱਸੋ ਨਾ ਉੱਥੋਂ ਦੀ, ਕਿੰਜ ਦਾ ਸੀ ਦਿੱਲੀ? ਨਹੀਂ ਮੋੜੇ ਚੁੱਕ ਲੈਂਦਾ ਸੀ ਮੇਰਾ ਚਾਚਾ, ਤੇ ਮੜੇ ਬੇਰ ਲੈਣ ਚੱਲੇ, ਮੜੇ ਬੇਰ ਲੈਣੇ ਨੇ, ਤੇ ਉਹ ਭਾਈ ਆ ਗਿਆ, ਚਾਚਾ ਮੇਰਾ ਲੱਗ ਗਿਆ ਡਿਊਟੀ ਤੇ ਆ ਗਿਆ ਭਾਈ ਦਾ ਲੈ ਲਓ ਉਪਲੇ, ਤੇ ਮੈਂ ਕਿਹਾ ਹੋ ਚਾਚੀ ਮੈਂ ਉਪਲਾ ਲੈਣਾ ਹੈ, ਮੈਂ ਰੋਣ ਡਾ ਪਈ, ਮੈਂ ਉਪਲਾ ਲੈਣਾ। ਆਂਦੀ ਹੈ तेरा चाचा कुछ होगा थले उतर के आ जाएंगी ना, मैं देने पैसे, मैं रो रहा भाई उन्होंने पैसे देते तो गो मैं गेड़ के देना पिया, मैं भरा मैं क्यों लेने, मैं खाना चाह लेनी आना मेरे को ऊपर लेने। ये दिल्ली ਦੀ ਗੱਲ ਹੈ ਨਾ? ਆਹੋ ਉਪਲੇ। ਲੋ ਜੀ ਬਜ਼ੁਰਗ ਕਹਿ ਰਹੇ ਨੇ, ਮਾਂ ਜੀ ਕਹਿ ਰਹੇ ਨੇ ਕਿ ਜਦੋਂ ਮੈਂ ਛੋਟੀ ਹੁੰਦੀ ਸੀ ਮੈਂ ਦਿੱਲੀ ਗਈ ਆਪਣੇ ਚਾਚੇ ਦੇ ਨਾਲ, ਕਿਉਂਕਿ ਉਦੋਂ ਪਾਕਿਸਤਾਨ ਹਿੰਦੁਸਤਾਨ ਤੇ ਇਕੱਠਾ ਹੀ ਸੀ। ਤੇ ਉੱਥੇ ਜਾ ਕੇ ਨਾ ਤੇ ਇੱਕ ਬਾਹਰ ਨਾ ਭਾਈ ਆਵਾਜ਼ ਲਾਈ ਉਹਨੇ ਵੇਚਣ ਵਾਲੇ ਨੇ ਕਿ ਉਪਲੇ ਲੈ ਲਓ ਉਪਲੇ। ਤੇ ਇਹਨਾਂ ਨੂੰ ਨਹੀਂ ਸੀ ਪਤਾ ਕਿ ਉਪਲੇ ਕਿਹਨੂੰ ਆਉਂਦੇ ਨੇ। ਇਹਨਾਂ ਆਪਣੀ ਚਾਚੀ ਨੂੰ ਰੋ ਕੇ ਤੇ ਪੈਸੇ ਲੈ ਕੇ ਮੈਨੂੰ ਦੇ, ਮੈਂ ਚੀਜ਼ ਬਾਹਰੋਂ ਲੈਣੀ ਹੈ। ਜਦੋਂ ਬਾਹਰ ਜਾ ਕੇ ਪੈਸੇ ਦੇ ਕੇ ਤੇ ਉਹਨੂੰ ਆਖੇ ਨਾ ਉਪਲੇ ਦੇ ਦੇ, ਤੇ ਉਹਨੇ ਗੋਏ ਜਿਹੜੇ ਨਾ ਪਾਥੀਆਂ ਉਹ ਗਿਣਨੀਆਂ ਸ਼ੁਰੂ ਕਰਕੇ ਤੇ ਇਹਨਾਂ ਦੀ ਝੋਲੀ 'ਚ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇੰਝ ਗੱਲ ਹੈ ਨਾ। ਤੇ ਨਾਨੀ ਨੇ ਜਿਹੜਾ ਨਾ ਉਹ ਫਿਰ ਬਜ਼ੁਰਗਾਂ ਨੇ ਜਿਹੜਾ ਨਾ ਉਹ ਆਖਿਆ ਕਿ ਮੈਂ ਨਹੀਂ ਇਹ ਗੋਏ ਲੈਣੇ, ਮੈਨੂੰ ਕੋਈ ਖਾਣ ਵਾਲੀ ਚੀਜ਼ ਦੇ। ਉਹ ਕਹਿੰਦਾ ਮੈਂ ਤੇ ਉਪਲੇ ਵੇਚਣ ਡਿਆ ਤੇ ਤੁਸੀਂ ਆ ਕੇ ਉਪਲੇ ਮੰਗੇ ਨੇ, ਮੈਂ ਤੁਹਾਨੂੰ ਦੇ ਦਿੱਤੇ ਨੇ। ਅੱਛਾ ਤੇ ਤੁਹਾਨੂੰ ਨਹੀਂ ਸੀ ਪਤਾ ਉਪਲੇ ਕਿਹਨੂੰ ਆਉਂਦੇ ਨੇ? ਪਤਾ ਤੇ ਫਿਰ ਗੋਏ ਲੈ ਕੇ ਘਰ ਆ ਗਏ ਤੁਸੀਂ? ਨਾ ਮੈਂ ਕੱਲ ਲਿਆਉਣਾ ਸਾਨੂੰ ਸੁੱਟ ਕੇ, ਮੈਂ ਘਰ ਵਾਲ ਚਾਹ ਲੈਣੀ ਸੀ, ਪੈਸੇ ਉਹਨੇ ਦੇ ਦਿੱਤੇ। ਤੇ ਫਿਰ ਦਿੱਲੀ ਹੋਰ ਕੀ ਦਿੱਲੀ ਵੇਖਿਆ? ਫਿਰੇ ਟੁਰੇ ਉੱਥੇ ਗਲੀਆਂ ਬਾਜ਼ਾਰਾਂ 'ਚ? ਜਾਂਦੇ ਰੋਟੀ ਪਕਾਉਂਦੇ ਸਨ। ਹੋਰ ਵੀ ਸਾਡੇ ਉਹ ਜਦੋਂ ਬਦਮਾਸ਼ ਸਨ ਨਾ, ਉਸ ਦਾ ਇੱਕ ਮੁੰਡਾ ਗਿਆ ਸੀ ਹੋਰ ਵੀ ਪਾਕਿਸਤਾਨ ਦਾ, ਉਹ ਤਾਂ ਇਕੱਠੇ ਸੀ। ਅੱਛਾ ਇਕੱਠੇ ਰਹਿੰਦੇ ਸਾਂ। ਦਿੱਲੀ ਬਹੁਤ ਵੱਡਾ ਸ਼ਹਿਰ ਸੀ? ਬੜਾ ਵੱਡਾ, ਬੜਾ ਵੱਡਾ ਸੀ। ਹਰ ਦਿੱਲੀ ਦੇ ਸਾਥ ਬੜੀ ਵੱਡੀ ਸ਼ਹਿਰ ਸੀ ਵੱਡਾ। ਆਹ ਕੁਛ ਕੀਤਾ ਸੀ ਉੱਥੇ। ਉਹ ਵਕਤ ਉਹ ਪੁਰਾਣਾ ਯਾਦ ਆਉਂਦਾ, ਚੰਗਾ ਹੁੰਦਾ ਸੀ। ਹੋਰ ਕੀ ਚੰਗਾ, ਲੋਕ ਭਲੇ ਮਾਣ ਸਨ, ਹੁਣ ਬਦਮਾਸ਼ ਸਾਰੇ ਆ ਬੂਹੇ ਕਿ ਨਹੀਂ ਮਾਰ ਕੇ ਉਹਨਾਂ ਨੇ ਹਿੰਦੂਆਂ ਨੂੰ। ਇੰਨਾ ਟੱਬਰ ਵੱਡਾ ਸੀ। ਕਿਹੜਾ? 3 ਘਰ ਹਿੰਦੂਆਂ ਦੇ, ਤਿੰਨੇ ਮਾਰ ਦਿੱਤੇ ਰਾਤ ਨੂੰ। ਚੁੰਨੀ ਲਾਲ ਉਹਨਾਂ ਦੇ? ਆਹ ਤੇ ਬੜਾ ਦੁੱਖ ਹੋਇਆ? ਬੜਾ ਰੋਏ, ਬੜਾ ਸਾਰੇ ਜਣੇ ਇਕੱਠੇ ਹੋ ਕੇ ਬਹਿ ਕੇ ਰੋਂਦੇ ਸਾਂ। ਮੁਸਲਮਾਨ? ਹਾਂ ਹਾਂ ਲੋੜ ਕਰੀ ਦੀ ਸੀ ਉਹਦੇ ਕੋਲ, ਉਹਨਾਂ ਕੋਲ ਪੈਸੇ ਦਿੰਦੇ ਹੁੰਦੇ ਸਨ? ਹਾਂ ਉਹਨਾਂ ਨੇ ਚੁਣੀ ਲਾਲ ਸੁਧਾਰ ਹੀ ਸੀ, ਸੁਧਾਰ ਤੇ ਬਦਮਾਸ਼ ਸੀ। ਤੇ ਇਹ ਜਿਹੜੇ ਹੈਗੇ ਨੇ ਹਿੰਦੂਆਂ ਦੇ ਜਿਹੜੇ ਘਰ ਸਨ, ਇਹ ਕਿਨ ਤੰਗ ਤੇ ਨਹੀਂ ਕਰਦੇ ਹੁੰਦੇ? ਨਹੀਂ ਸੀ ਭਲੇ ਮਾਨਸ ਸਨ? ਬੜੇ ਭਲੇ ਮਾਨਸ ਬੜੇ ਸਨ, ਤਾਂ ਇੱਥੇ ਰੋਂਦੇ ਸਾਂ। ਹਿੰਦੁਸਤਾਨ ਪਾਕਿਸਤਾਨ ਬਣ ਗਿਆ, ਮੇਰੇ ਪਿਓ ਨੇ ਕੋ ਮਕਾਨ ਜੋੜ ਕੇ ਸਾਫ ਸੁਥਰੇ ਸਨ, ਬੜੇ ਛੱਤੇ ਬੜਾ, ਜਿਹੜਾ ਛੋਟਾ ਸੀ ਮਕਾਨ।
ਕਮਰੇ ਬੜੇ ਸਨ, ਬੜੇ ਟੱਬਰ ਜੂ ਵੱਡਾ ਸੀ। 3 ਘਰ ਇੱਕੋ ਘਰ ਹੀ ਜਾਣ ਇੱਕੋ ਘਰ ਹੀ। ਉਹਨਾਂ ਦੀ ਕੁੜੀਆਂ ਦੇ ਨਾਂ ਹੋਰ ਵੀ ਨਾਂ ਯਾਦ ਉਹਨਾਂ ਦੇ ਉਹਦਾ ਪਿਓ ਕੌਣ ਸੀ? ਜਿਹੜਾ ਉਹਦਾ ਨਾਂ ਸੀ ਕਿਸ਼ੋਰ, ਵੱਡੀ ਕੁੜੀ ਕਿਸ਼ੋਰ। ਅੱਛਾ, ਤੇ ਜਦੋਂ ਪੈਸੇ ਦੀ ਧੇਲੇ ਦੀ ਕੋਈ ਲੋੜ ਪੈਣੀ ਕਰਨੀ ਵਿਆਹ ਸ਼ਾਦੀਆਂ ਤੇ ਕਿੱਥੋਂ ਲੈਂਦੇ ਹੋ? ਉਹਨਾਂ ਕੋਲੋਂ ਹੀ ਦਿੰਦੇ ਹੁੰਦੇ ਸਨ ਨਾਲ ਲੈਂਦੇ ਪੈਸੇ। ਸੂਤ ਤੇ? 100 ਲੈਣਾ ਜੀ ਕਰਨਾ, 100 ਦੇਣਾ ਤੇ 1 ਰੁਪਈਆ ਉਹਦਾ ਹੀ ਹੁੰਦਾ ਸੀ। ਤੇ ਦੁਕਾਨ ਉਹਨਾਂ ਦੀ ਜਿਹੜੀ ਵਾਹਵਾ ਚੱਲਦੀ ਹੁੰਦੀ ਸੀ? ਬੜੀ ਐਡਾ ਢੇਰ ਰਕਮ ਦਾ ਦਾਣੇ ਨੂੰ ਜਾਣਗੇ। ਫਿਰ ਉਹਨਾਂ ਕੋਲ ਨਾਲ ਮੁਹੱਲਾ ਜਾਣਾ ਦਾਣੇ ਮੁਹੱਲੇ ਖਾਣੇ। ਤੇ ਉਹਨਾਂ ਦੇ ਕੋਈ ਡੰਗਰ ਬੱਚਾ ਵੀ ਹੁੰਦਾ ਸੀ? ਨਹੀਂ, ਮੁਸਲਮਾਨਾਂ ਦੇ ਹੋਣੇ ਡੰਗਰ? ਡੰਗਰ ਸਾਡੇ ਸਨ ਫਿਰ ਜਿਹੜੇ ਸਨ ਜੁੜੇ ਸਨ। ਹਿੰਦੂਆਂ ਨੇ ਦਿੱਤੇ ਉਹਨਾਂ ਡੰਗਰ, ਉਹ ਸਨ ਜੁੜ ਗਏ ਸਨ। 2 ਮੱਝਾਂ, 2 ਬਲਦ, ਮਕਾਨ 2 ਮੰਜ਼ਲਾ, ਐਸਾ 2 ਮੰਜ਼ਲਾ ਮਕਾਨ ਜੁੜਿਆ, ਸੋਹਣਾ ਜੁੜਿਆ ਹੈ। ਡੰਗਰ ਵੀ ਜੁੜੇ ਹਨ। ਤੇ ਉਹ ਬਦਮਾਸ਼ ਜਿਹੜੇ ਸਨ ਉਹ ਫਿਰ ਆਪੀ ਵੀ ਮਰ ਗਏ ਕਿ ਜ਼ਿੰਦਾ ਰਹੇ? ਨਹੀਂ, ਇੱਕ ਜਣਾ ਸੀ ਵੱਡਾ, ਉਹ ਦਿਨ ਚੜਿਆ ਨਾ ਰੂੜੀ 'ਤੇ ਪਿਆ, ਕੁਮਾਰ ਕੇ ਸੁੱਟ ਗਿਆ ਰੂੜੀ 'ਤੇ। ਜਿਹੜਾ ਦੂਸਰਾ ਉਹ ਸਲਾਬ ਨਹੀਂ ਸੀ ਆਇਆ ਪਾਣੀ। ਅੱਛਾ, ਉਹ ਪੇਟੀ ਰੋੜਦੀਆਂ ਹੁਣ ਪੇਟੀਆਂ ਭਾਵੇਂ ਸਾਡੀਆਂ ਹੀ ਹੋਣ ਸੋ ਕਿਸੇ ਦੀਆਂ ਵੀ ਆ ਸਲਾਬ 'ਚ ਰੁੜਦੀਆਂ ਹੁਣ ਪਈਆਂ, ਹਾਂ ਸਲਾਬ ਦੇ ਚੀਜ਼ਾਂ ਰੁੜਦੀਆਂ ਹੁਣ ਪਈਆਂ, ਰੋੜਦੀਆਂ ਪਾਣੀ 'ਚ ਰੋੜਦੀਆਂ ਹੁਣ ਮਾਰੀ ਛਾਲ ਮਹਾਰਾਜ ਸੀ ਨਾ, ਛਾਲ ਮਾਰ ਮੈਂ ਪੇਟੀ ਫੜਨਾ ਵਾ, ਖਰਚੀਆਂ ਤੋਂ ਆਉਂਦੇ ਗਏ ਪੇਟੀ ਫੜਨ, ਉਹ ਨਾਲ ਹੀ ਰੁੜ ਗਿਆ, ਉਹ ਮੁੱਕ ਗਿਆ। ਅਤੇ ਜਿਹੜਾ ਕੂਆ ਸੀ ਨਾ ਉਹ ਹੁਣ ਮਰਿਆ। ਉਹ ਇਕੱਲਾ ਘਰ ਉੱਥੇ ਇੱਕ ਘਰ 'ਚ 3 ਜਣੇ ਸਨ। ਉਹ ਜਿਹੜਾ ਤੇਜ਼ਪਾਨ ਸੀ ਖੱਤਰੀ, ਉਹਦਾ ਪਿਓ ਸੀ। 2 ਘਰ ਉਹ ਅਤੇ 3 ਘਰ ਇੱਕ ਘਰ 'ਚ। ਤੇ ਇਹ ਜਿਹੜਾ ਬਾਬਾ ਸ਼ੇਖ ਹੈ ਇਹਨਾਂ ਦੇ ਰਿਸ਼ਤੇਦਾਰ ਸਨ ਉਹ? ਨਹੀਂ, ਇਹ ਨਹੀਂ ਗਿਆ ਉਹਨਾਂ ਨਾਲ। ਨਹੀਂ, ਉਹਨਾਂ ਦਾ ਰਿਸ਼ਤੇਦਾਰ ਸੀ ਕਿ ਨਹੀਂ, ਰਿਸ਼ਤੇਦਾਰ ਨਹੀਂ ਸੀ। ਆਂਦਾ ਮੈਂ ਉਹਨਾਂ ਨਾਲ ਜਾਣਾ ਹੀ ਨਹੀਂ, ਮੈਂ ਇੱਥੇ ਹੀ ਰਹਿਣਾ, ਮੁਸਲਮਾਨ ਹੋਣਾ ਹੈ। ਮੁਸਲਮਾਨ ਹੋ ਗਿਆ ਆਪਣੀ ਮਰਜ਼ੀ ਨਹੀਂ। ਤੇ ਲੋਕਾਂ ਨੇ ਫਿਰ ਬੜਾ ਇਹਨੂੰ ਤਾਂ ਨਾ ਫਿਰ ਕੁਛ ਆਖਿਆ ਨਹੀਂ ਆਖਿਆ, ਆਖਰ ਨਹੀਂ ਸੀ ਦਿੱਤਾ। ਨਾਲ ਹੋ ਗਿਆ 5 ਵਜੇ ਨਮਾਜ਼ ਪੜ੍ਹੇ, ਰੋਜ਼ੇ ਰੱਖਦਾ ਸੀ, ਅਜ਼ਾਨ ਦਿੰਦਾ ਸੀ, ਇਹ ਪੱਕਾ ਹੋ ਗਿਆ ਸੀ। ਤੇ ਜਦੋਂ ਤੁਹਾਨੂੰ ਪਹਿਲੀ ਵਾਰੀ ਪਤਾ ਲੱਗਾ, ਰੌਲਾ ਪੈ ਗਿਆ ਕਿ ਵੰਡ ਹੋ ਗਈ ਏ, 2 ਮੁਲਕ ਬਣ ਗਏ ਨੇ, ਤੇ ਕੀ ਜ਼ੇਨ 'ਚ ਆਇਆ? ਡਰ ਪੈ ਗਿਆ ਜਾਂ ਕੀ ਜ਼ੇਨ 'ਚ ਆਇਆ ਜਦੋਂ ਰੌਲਾ ਪਿਆ? ਰੌਲਾ ਨਹੀਂ ਸੀ, ਆਂਦਾ ਰਾਤ ਨੂੰ ਬੰਬ ਪੈਣੇ ਨੇ, ਰੌਲਾ ਪੈਣਾ, ਪਿੰਡੋਂ ਬਾਹਰ ਤੁਰ ਜਾਈਏ। ਫਿਰ ਮੰਜੀਆਂ ਚੁੱਕੀਆਂ, ਬਾਗ 'ਚ ਲੈ ਗਏ। ਹੈਂ ਅਨੂਰ ਹਾਲੀ ਕੇ ਬਾਗ 'ਚ, ਬੜਾ ਵੱਡਾ ਬਾਗ ਸੀ। ਕਾਹਦਾ? ਅੰਬਾਂ ਦਾ। ਉੱਥੇ ਮੰਜੀਆਂ ਲੈ ਗਈਆਂ ਅਤੇ ਰਾਤ ਪਈ ਤੇ ਅੱਲਾ ਹੋ ਪਿਆ ਉੱਥੇ ਬਾਗ 'ਚ ਹੀ। ਹੁਣ ਕੀ ਕਰੀਏ, ਜਾਂ ਮੁੜ ਕੇ ਵੇਖਿਆ ਤਾਂ ਸਰਈਆ ਹੁੰਦੀ ਸੀ, ਸਰਈਆ ਉਹਦੇ ਨਾਲ, ਉਹਦੇ ਕੁੜੀ ਹੋ ਪਈ। ਉਸੇ ਦਿਨ ਹੀ ਉਹਨੂੰ ਮਸੀਤ ਦੇ ਉੱਥੇ ਚੜਾਈ, ਤਾਂ ਉੱਥੇ ਚੜਾਇਆ, ਪਾਣੀ ਜੋ ਆ ਗਿਆ ਉਹ ਉੱਥੇ ਚੜਾਈ, ਉਹ ਕੋਠੇ ਤੋਂ ਆਈ, ਅੱਲਾ ਨਾਲ ਘਰ ਚਲਾ ਗਿਆ। ਉਹ ਲੈ ਗਈ ਉਹਨੂੰ, ਮਾਰ ਕੇ ਅੱਲਾ ਦਿੱਤੀ ਨਾਲ ਘਰ ਲੈ ਗਏ, ਉੱਥੇ ਜਾ ਕੇ ਉਹ ਪਿਆ। ਤੇ ਫਿਰ ਲੋਕੀ ਬੜੇ ਨੰਗੇ ਤੁਹਾਡੇ ਕੋਲ ਆਉਂਦੇ ਜਿਹੜੇ ਹਿੰਦੂ ਸਿੱਖ ਇੰਡੀਆ 'ਚ ਗਏ ਸਨ, ਜਥਿਆਂ ਦੇ ਜਥੇ ਬੜੇ ਸ਼ਰਕੇ ਜਾਂਦੇ ਹਨ। ਸ਼ਰਕੇ ਜਿਹੜੇ ਤੂੰ ਗਿਆ, ਇਹ ਸ਼ਰਕੇ ਜਾਂਦੀ ਸੀ ਹਿੰਦੁਸਤਾਨ 'ਚ, ਇਹ ਸਭ ਜਾਂਦੇ ਹਨ। ਤੇ ਦਰਿਆ ਕੇ ਪਾਰ ਕਰਦੇ ਸਨ ਪਾਣੀ ਵਿੱਚੋਂ ਲੰਘ ਜਾਂਦੇ ਹਨ। ਅੱਛਾ, ਤੇ ਕਈ ਰੋਡ ਵੀ ਜਾਂਦੇ ਹੋਣੇ ਨੇ। ਇਹ ਰੁੜੇ ਦਾ ਹੈਗਾ ਸਹੀ, ਮੇਰਾ ਫੁੱਫੜ ਅਤੇ ਉਹਦਾ ਪਿਓ ਅਤੇ ਧੀ ਕਿਸ਼ੋਰ ਧੀ ਸੀ। ਅਤੇ ਘੋੜੀ ਲਾ ਕੇ ਲੰਘਣਾ ਕਰਨ, ਘੋੜੀ ਠਾਂ ਚਲੀ ਗਈ, ਕਿਸ਼ੋਰ ਉੱਤੋਂ ਰੁੜ ਗਈ, ਅਤੇ ਬਾਬਾ ਜਿਹੜਾ ਤੀਸਰੇ ਦਾ ਲੱਭਾ ਜਾ ਕੇ ਤਿੰਨੀ ਦੇਣੀ ਸੀ ਉੱਥੋਂ ਦਰਿਆ 'ਚੋਂ, ਘੋੜੀ ਲੱਭੀ ਨਾ। ਤੇ ਕਿਸ਼ੋਰ ਉਹ ਲੱਭੀ ਤਾਂ ਮੱਛੀਆਂ ਨੇ ਖਾ ਛੜੀ ਸੀ, ਬੜੀ ਦਾਗੀ ਹੋਈ, ਸੋਹਣੀ ਬੜੀ ਸੀ। ਤੇ ਮਰ ਗਈ ਕਿ ਜ਼ਿੰਦਾ ਸੀ? ਮਰ ਗਈ ਸੀ, ਮੱਛੀਆਂ ਨੇ ਮਾਰ ਛੜੀ ਸੀ, ਖਾਧੀ
ਫਿਰ ਸਿਰ ਗਏ ਚਾਰ ਪਾਏ ਫਿਰ ਲੱਭੀ ਕਿਸ਼ਵਰੀ ਫਿਰ ਮਾਂ ਵਕੀਲਣੀ ਜਿਹੜੀ ਉਹਦੀ ਦੋਤਰੀ ਸਹੀ ਮਾਂ ਵਕੀਲਣੀ ਦੀ। ਤੇ ਇਹਦਾ ਮਤਲਬ ਹੈ ਕਿ ਜਦੋਂ ਵੰਡ ਹੋਈ ਹੈ ਤੇ ਤੁਹਾਡੇ ਨਾਨਕੇ ਜਿਹੜੇ ਨੇ ਉਧਰੋਂ ਇੰਡੀਆ ਚੋਂ ਇੱਥੇ ਆਏ ਤੇ ਵਾਹਵਾ ਉਹਨਾਂ ਦਾ ਫਿਰ ਜਾਨੀ ਨੁਕਸਾਨ ਹੋਇਆ, ਵਾਹਵਾ ਦੁਨੀਆ ਉਹਨਾਂ ਵਿਚਾਰਿਆਂ ਦੀ ਮਰ ਗਈ। ਇਹਦੇ ਰਾਤ ਸਾਰੀ ਮਰ ਗਈ, ਪੈੜੀ ਜ਼ਮੀਨ ਜੁੜ ਕੇ ਭੰਗੀ, ਇੱਥੇ ਲੱਗ ਗਿਆ ਇੰਨੀ ਜ਼ਮੀਨ ਬੇਬਾ ਲੇਕਿਨ ਔਲਾਦ ਹੈ ਨਾ, ਹੈ ਔਲਾਦ ਮਰ ਗਈ, ਕੁੜੀਆਂ ਰਾਤ ਮਰ ਗਈ ਸਾਰੀ। ਇੱਕ ਕੁੜੀ ਬਚੀ ਉਹ ਨਾਲ ਸਾਡੇ ਘਰ ਆ ਕੇ ਮਰ ਗਈ, ਉਦੋਂ ਹੀ। ਬੜੀ ਜਵਾਨ ਮਰ ਗਈ। ਤੇ ਬਾਬਾ ਬਾਬਾ ਨੇ ਤੇ ਮਾਮਾ ਜਵਾਨ ਸੀ। ਅੱਛਾ ਜਵਾਨ ਸੀ ਹਲੇ, ਬਾਬੇ ਨੇ ਸਨ, ਹਾਂ ਠੀਕ ਹੈ। ਫਿਰ ਪਿੰਡ ਵਿਆਹ ਕਰ ਦਿੱਤਾ ਖਰਚੀ, ਦੂਜਾ ਵਿਆਹ ਕਰ ਦਿੱਤਾ। ਦੋ ਕੁੜੀਆਂ ਹੋਈਆਂ, ਇੱਕ ਮੋਟੀ ਵਿਆਹੀ ਆ ਤੇ ਇੱਕ ਮੇਰੀ ਮਾਮੀ ਜੀ ਜੇਠ ਦੇ ਘਰ ਉਹ ਬਚੀ, ਉਹ ਜੇਠ ਦਾ ਕਰ ਦਿੱਤਾ। ਹੋਰ ਵੀ ਉਦੋਂ ਸੁਣਿਆ ਸੀ ਕਿ ਤੁਹਾਡੇ ਕੋਈ ਸੁਣਨ ਚ ਆਈ ਕਿ ਲੋਕੀ ਜਿਹੜੇ ਨੇ ਉਹ ਕੱਟ ਵੱਢ ਹੋਈ, ਰਿਸ਼ਤੇਦਾਰ ਦੂਰ ਦੇ। ਆਹੋ ਬੋੜੀ ਵਾਲਿਆਂ ਦਾ 4 ਵਾਰ ਹੋਏ ਸਨ ਕਤਲ। ਮੁੰਡੇ ਇੱਕ ਆਦਰ ਸੀ, ਮੇਰੀ ਜੀ ਚੱਦੀ ਗਾਲੀ ਆਦਰ, ਬੜਾ ਜਵਾਨ ਮੁੰਡਾ ਸੀ, ਉਹ ਮਾਰ ਗਏ। ਇੱਕ ਬੁੱਢੀ ਮਾਰ ਗਏ, 26 ਨੰਬਰ ਦੀ ਮਾਂ ਨੂੰ ਮਾਰ ਕੇ ਤੇ ਨੱਥ ਖੋਲ ਕੇ ਲਾ ਗਏ, ਨਾਲੇ ਵੱਲ ਵੱਜੀ ਨੱਥ, ਉਹ ਖੋਲ ਕੇ ਲੈ ਗਏ ਤੇ ਉਹਨੂੰ ਮਾਰ ਗਏ। ਤੇ ਕੁਝ ਨਹੀਂ ਸੀ ਬੰਦਾ, ਕੋਈ ਮਾਰ ਦਿੰਦਾ ਹੁੰਦਾ ਸੀ ਜਦੋਂ ਕਿਸੇ ਨੂੰ। ਮਾਰਦਾ ਕਿ ਇੱਕ ਵਾਰ ਖੁਸ਼ ਹੁੰਦੇ ਹਨ, ਸ਼ੁਕਰ ਹੈ ਹਿੰਦੂ ਮਾਰਿਆ, ਹਿੰਦੂਆਂ ਨੂੰ ਮਾਰਿਆ, ਉਹ ਖੁਸ਼ ਹੁੰਦੇ ਹਨ। ਫਿਰ ਇਹ ਵੀ ਖੁਸ਼ ਹੁੰਦੇ ਹਨ, ਸ਼ੁਕਰ ਹੈ ਹਿੰਦੂ ਮਾਰਿਆ, ਫਿਰ ਮੁਸਲਮਾਨ ਮਾਰਿਆ, ਬੜਾ ਮਾਰਦੇ ਖਰਖਰ ਬੜੀ ਮਾਰੀ ਚਲੋ। ਤੇ ਤੁਹਾਨੂੰ ਹੀ ਦੁੱਖ ਹੁੰਦਾ ਹੋਣਾ ਕਿ ਨਹੱਕ ਮਾਰਦੇ ਪਈ ਦੁਨੀਆ। ਨਹੀਂ ਪਿੰਡ ਦੇ ਸਨ ਨਾ, ਪਿੰਡ ਦੇ ਇਹ ਆ ਗੋਗੀ ਆ ਨਾ, ਇਹਦਾ ਸਹੁਰਾ ਮਾਰਿਆ ਸਨੇ, ਗੋਗੀ ਦਾ ਸਹੁਰਾ ਕਤਲ ਕਰ ਦਿੱਤਾ। ਪਿੰਡ 'ਚ ਕੀ ਨਾਂ ਸੀ ਉਹਦਾ, ਕੋਈ ਨਾਂ ਯਾਦ? ਆਦਰ, ਅੱਛਾ ਉਹ ਆਦਲ ਸੀ। ਆਦਰ ਦਾ ਪਿਓ ਜਿਹੜਾ ਮਾਰ ਦਿੱਤਾ ਇਸੇ ਦੁਆਰੇ। ਜਿੱਥੇ ਜਿਹੜੇ ਗਏ ਉਹਨੂੰ ਜਾਂਦੇ ਮਾਰ ਛੜਿਆ। ਸਭ ਕੁਝ ਵੇਖਿਆ, ਹਿੰਦੁਸਤਾਨ ਵੇਖਿਆ, ਪਾਕਿਸਤਾਨ ਵੇਖਿਆ, ਚੱਕਰੀ ਰਾਤ ਤੁਰ ਗਏ, ਰਾਤ ਤੁਰੇ ਜਾਈਏ। ਪੁੱਪੀ ਮੈਂ ਦੇਖ ਪਈ, ਆਂਦੀ ਅੱਲਾ ਮਾਰੀ ਜਾਓ, ਮੇਰਾ ਗੋਡੇ ਸੱਟ ਲੱਗ ਗਈ ਹੈ, ਦੇਖ ਪਈ। ਤੇ ਉਦੋਂ ਜੇ ਬੜਾ ਦੁੱਖ ਹੁੰਦਾ ਨਾ ਵੇਖ ਕੇ ਕੀ ਹੋ ਰਿਹਾ, ਹਰ ਪਾਸੇ ਲੋਕੀ ਦੌੜਾਂ ਲੱਗੀਆਂ ਨਾ, ਦੁੱਖ ਤੇ ਹੁੰਦਾ ਹੁਣ। ਨਹੀਂ ਰੋਣ ਕਾਹਦਾ ਸੀ, ਇਹ ਪਤਾ ਵੀ ਸਭ ਕੋਲ ਮਾਰੀ ਜਾਣਾ, ਪਰ ਗਏ ਸਿੱਖ ਸਾਨੂੰ ਮਾਰੀ ਜਾਣਾ, ਰੋਣਾ ਕਿੱਥੇ ਸੀ ਉੱਥੇ, ਰੋਇਆ ਹੀ ਨਹੀਂ। ਚੂਲੀ ਲਾ ਰੋਏ ਨੇ ਬੜੇ ਜਿਹੜੇ ਆ ਸਨ ਖੱਤਰੀਆਂ ਦੀ ਫੈਮਿਲੀ। ਉਹਨਾਂ ਜਦੋਂ ਕੱਪੜੇ ਵੇਖੇ ਨਾ ਬੜਾ ਰੋਏ ਨੇ, ਫਿਰ ਘਰ ਜਾ ਕੇ ਦੱਸਿਆ, ਫਿਰ ਬੁੜੀਆਂ ਇਕੱਠੀਆਂ ਹੋ ਗਈਆਂ, ਬੜਾ ਰੋਈਆਂ। ਫਿਰ ਲੋੜ ਕਰਦੇ ਸਾਂ, ਐਡੇ ਜਵਾਨ ਸੋਹਣੇ, ਭੋਲਿਆਂ ਨੂੰ ਤੜਫਾ ਕੇ ਸੁੱਟ ਦਿੱਤਾ। ਉਹਦਾ ਬਿਹਾਰੀ ਦਾ ਲੋਲ ਦਾ ਬਹੁਤਾ ਸੀ, ਲਾਚਾ ਪਤਾ ਬਦਮਾਸ਼ ਨੇ, ਚਿੱਟੀ ਕਮੀਜ਼ ਪਾਈ, ਜਿਹੜੀ ਪਾਈ ਸੀ। ਉਹ ਬਦਮਾਸ਼ ਨੇ ਉਹਦੀ ਲੁਹਾ ਕੇ ਆਪੀ ਉਹਨੂੰ ਮਾਰ ਛੜਿਆ ਤੇ ਆਪਣੇ ਉਹਦੇ ਕੱਪੜੇ ਆਪੀ ਪਾ ਲਏ। ਆਹੋ ਤੁਹਾਂ ਪਛਾਣ ਲਏ? ਲੋਕਾਂ ਨੂੰ ਦੱਸਣ ਲੱਗਿਆ ਪਿਆ ਵੇਖ ਮਾਰੇ ਜੇ, ਇੰਨਾ ਹੀ ਤੂੰ ਮਾਰੇ ਨੇ। ਮੈਂ ਸ਼ਾਬਾਸ਼ ਲੈਣ ਲੱਗੇ, ਮੈਂ ਇੰਨੇ ਮਾਰੇ ਨੇ ਸਾਂ ਤੇ ਕੱਪੜੇ ਪਾ ਕੇ ਵਿਖਾਲੇ ਤੇ ਜੇ ਬੜੀ ਨਾਚ ਉਹ ਢਿੱਡ ਵੱਲ ਵੱਧੇ ਵਿਚਾਰਿਆਂ, ਉਹਨਾਂ ਕੋਲ ਪੈਸਾ ਬੜਾ ਸੀ। ਤੂੰ ਖੋਹ ਲਿਆ, ਕੁੜੀਆਂ ਮਾਰ ਛੜੀਆਂ, ਬੁੱਢੀਆਂ ਮਾਈਆਂ। ਬੁੱਢੀਆਂ ਮਾਈਆਂ ਕਿਹੜੀ ਸੀ, ਬਿਹਾਰੀ ਦੀ ਤਰ੍ਹਾਂ ਵਿਆਹ ਹੀ ਹੋਇਆ ਸੀ, ਨਵੀਂ ਸਮਝਣ ਜਾਣਾ ਕੋਈ ਨਹੀਂ ਸੀ, ਚੂਲੀ ਨਾਲ ਲੈ ਕੇ ਸਨ। ਮੈਂ ਮਰਿਆ ਨਾ ਤੁਹਾਨੂੰ ਸਾਰਾ ਲੈ ਕੇ ਮਰਾਂਗਾ, ਸਾਰਾ ਲੈ ਕੇ ਮਰਾਂਗਾ, ਆਖਰ ਕਹਿੰਦੇ ਬੜੇ ਸਾਰੇ ਲੈ ਕੇ ਮਰਿਆ। ਚੁੰਨੀ ਲਾਲ ਹਾਂ ਇਹਨਾਂ ਦੀ ਮਾਂ ਨਹੀਂ ਸੀ ਹੈਗੀ, ਨਹੀਂ ਪਿਓ ਵੀ ਨਹੀਂ ਸੀ, ਅਸਾਂ ਨਹੀਂ ਵੇਖਿਆ। ਪਹਿਲਾਂ ਹੀ ਮਰ ਗਏ ਉਹਨੇ। ਤੇ ਇਹ ਕਿੱਥੇ ਜਾਂਦੇ ਨੇ ਇਬਾਦਤ ਕਰਨ? ਕੋਈ ਇਹਨਾਂ ਦਾ ਹਿੰਦੂਆਂ ਦਾ ਹੈ ਸੀ ਤੇ ਮੰਦਰ ਮੁੰਦਰ, ਗੁਰਦੁਆਰਾ ਜਾਂ ਕੋਈ ਮੰਦਰ ਨੇੜੇ? ਆਹੋ ਕਿੱਥੇ ਕਰਕੇ ਸੀ? ਉਹ ਇਹਦੇ 26 ਨੰਬਰ ਦੀ ਖੂਹ ਉਹਦੇ ਲਾਗੇ, ਉੱਥੇ ਮੜੀ ਬਣਾਈ ਸੀ, ਤੇ ਮਰਦੇ ਹਨ ਸਾੜਦੇ ਸਨ,
ਦਰਖਤ ਵੱਢ ਕੇ ਟੋਟੇ ਕਰਕੇ ਉੱਥੇ ਜਾ ਕੇ ਆਖਾਂ ਨੇ ਉਸਰ ਜਾਇਓ ਹਾਂ ਉਹ ਚਮੜ ਜਾਏਗੀ ਹਾਂ ਉਸ ਰਾਤੀਆਂ ਨੂੰ ਸਾੜੀ ਸੀ ਡਰ ਹੋਣਾ ਹਾਂ ਉਸ ਰੱਖ ਕੇ ਬਹਿ ਰਹਿਣਾ ਸਵੇਰੇ ਉੱਠ ਕੇ ਹੂੰਝ ਕੇ ਨਾ ਪੁੰਡ ਬਣ ਕੇ ਸਵਾਦੀ ਦਰਿਆ ਦੇ ਰੋਣ ਜਾਣਾ ਹਾਂ ਹਿੰਦੂਆਂ ਨਹੀਂ ਸਰ ਜਾਂਦੀਆਂ ਆਖਰਾਂ ਚਮੜ ਜਾਣੀਆਂ ਹਿੰਦਣੀਆਂ ਤੇ ਉਦੋਂ ਜਦੋਂ ਛੋਟੇ ਤੁਸੀਂ ਹੁੰਦੇ ਸੋ ਤੇ ਤੁਹਾਨੂੰ ਪੈਸੇ ਕਿੰਨੇ ਕੁ ਖਰਚਣ ਲਈ ਮਿਲਦੇ ਹੁੰਦੇ ਹਨ? ਭੁੱਬੜ ਵੀ ਲੜਦਾ ਸੀ ਦਾਣੇ ਪਕਾ ਰੁਪਈਆ ਨਹੀਂ ਮਿਲਦਾ 2 ਰੁਪਈਏ? ਰੁਪਈਆ ਦਾ ਸੀ ਤੇ ਸਾਰਾ ਕਮਾਈ ਕਰਦੇ ਤੇ ਰੁਪਈਆ ਨਹੀਂ ਸੀ ਬਣਦਾ ਦਾਣੇ ਬੁੱਕ ਦੇਣੇ ਤੇ ਉਹਦਾ ਕੀ ਆ ਜਾਂਦਾ ਹੁੰਦਾ ਸੀ? ਕੀ ਆ ਜਾਂਦਾ ਹੁੰਦਾ ਸੀ? ਬਥੇਰਾ ਕੁਛ ਅੱਛਾ ਆਹੋ ਜਿਸ ਤਰ੍ਹਾਂ ਦੇ ਨਾ ਅੰਮ੍ਰਿਤਸਰ ਦਾ ਮੇਲਾ ਲੱਗਾ ਤੂੰ ਵੀ ਵੇਖਣ ਜਾਈ ਵੇ ਰੁਪਈਆ ਲੈ ਜੇ ਪੱਲੇ ਹਰੀਆਂ ਬੋਤਲਾਂ ਖੱਟੀਆਂ ਬੋਤਲਾਂ ਸ਼ਰਬਤ ਦੀ ਬੋਤਲਾਂ ਮਿੱਠੀਆਂ ਬੋਤਲਾਂ ਆਪ ਲਾਰੀ ਚੜ੍ਹ ਆਈ ਵੇ ਢੇਲਾ ਮੋੜ ਲਿਆਈ ਵੇ ਅੱਛਾ ਉਦੋਂ ਇਹ ਕੁਛ ਸੀ ਤੇ ਜਲੇਬੀਆਂ ਵੀ ਹੁੰਦੀਆਂ ਸਨ ਉਦੋਂ ਬੜੀਆਂ ਮੇਲਿਆਂ ਤੇ? ਜਲੇਬੀਆਂ ਇਹ ਦੇਣੇ ਦੁਆਨੀ ਦੇਣੀ 2 ਆਨੇ ਇੰਨੀਆਂ ਜਲੇਬੀਆਂ ਲੈ ਆਉਣੀਆਂ ਦੁਆਨੀ ਜੀਰੇ ਸੀ ਮੇਰੇ ਗੁਸਲੀ ਸੀ ਉਹ ਦੇਣੀ ਚਾਰ ਨਾਨ ਕੇ ਘਰ ਘਰ ਫਿਰਨਾ 2 ਦੁਆਨਾਂ ਦੇਣੇ ਮੈਨੂੰ ਆਹ ਗੁਸਲੀ ਭਰ ਜਾਣੀ ਵਿਸਾਖੀ ਤੁਰ ਜਾਣਾ ਤੁਸੀਂ ਵੀ ਜਾਂਦੇ ਹੁੰਦੇ ਸੋ? ਆਹੋ ਜਲੇਬੀਆਂ ਲਿਆਉਣੀਆਂ ਪਿੰਡ 'ਚ ਸੀ ਆਪਣਾ ਮੈਂ ਕਿਹਾ ਕਿਤੋਂ ਆਈ ਸਾਂ ਆਹੋ। ਲਓ ਜੀ ਨਾਜ਼ਰੀਨ, ਇਹ ਸਨ ਸਾਡੇ ਨਾਲ ਬਜ਼ੁਰਗ ਜਿਨ੍ਹਾਂ ਦਾ ਨਾਂ ਸਰਈਆ ਬੇਗਮ। ਉਹਨਾਂ ਨੇ ਆਪਣੀਆਂ ਕੁਝ ਯਾਦਾਂ ਜਿਹੜੀਆਂ ਨੇ 1947 ਦੀ ਵੰਡ ਤੋਂ ਪਹਿਲਾਂ ਸ਼ੇਅਰ ਕੀਤੀਆਂ ਨੇ ਤੇ ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ। ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਢੇਰ ਸਾਰਾ ਖਿਆਲ ਰੱਖਣਾ। ਅੱਲਾ ਹਾਫਿਜ਼।